ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 12 नवंबर 2020 28 तक नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਪਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਬਹੁਤ ਹੀ ਪਿਆਰੇ ਤੇ ਟੀਵੀ 84 ਦੇ ਮੈਂਬਰ ਐਂਡ ਸਾਡੇ ਬੜੇ ਪਿਆਰੇ, ਮੈਂ ਤਾਂ ਕਹਾਂਗੀ ਉਹਨਾਂ ਨੂੰ ਹੋਰ ਤਾਂ ਕੁਛ ਨਹੀਂ ਕਹਾਂਗੀ ਕਿ ਉਹ ਚੜ੍ਹਦੀ ਕਲਾ 'ਚ ਰਹਿੰਦੇ ਨੇ ਔਰ ਹਮੇਸ਼ਾ ਹੀ ਖਾਲਸਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਨੇ ਜਦੋਂ ਵੀ ਅਸੀਂ ਉਹਨਾਂ ਨੂੰ ਰੈਲੀਆਂ 'ਚ ਦੇਖਦੇ ਹਾਂ, ਕਿਧਰੇ ਵੀ ਦੇਖਦੇ ਹਾਂ। ਸੋ ਉਹ ਨੇ ਬਲਵਿੰਦਰ ਸਿੰਘ ਚੱਠਾ ਜੀ, ਜਿਹੜੇ ਕਿ ਜਦੋਂ ਵੀ ਅਸੀਂ ਉਹਨਾਂ ਦੇ ਘਰ ਜਾਂਦੇ ਹਾਂ ਸੋ ਉਹ ਉੱਥੇ ਸਾਡੀ ਬੜੀ ਸੇਵਾ ਕਰਦੇ ਨੇ, ਸਾਨੂੰ ਬੜਾ ਹੀ ਪਿਆਰ ਕਰਦੇ ਆ। ਅੱਜ ਉਹਨਾਂ ਦਾ ਬਰਥਡੇ ਹੈਗਾ, ਸੋ ਅਸੀਂ ਉਹਨਾਂ ਨੂੰ ਹੈਪੀ ਬਰਥਡੇ ਕਹਿੰਦੇ ਆ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਉਹ ਚੜ੍ਹਦੀ ਕਲਾ ਵਿੱਚ ਰਹਿਣ, ਤੰਦਰੁਸਤੀ ਵਾਹਿਗੁਰੂ ਬਖਸ਼ੇ ਉਹਨਾਂ ਨੂੰ, ਉਹਨਾਂ ਦੀ ਲੰਮੀ ਉਮਰ ਕਰੇ, ਉਹ ਦਿਨ ਦੁਗਣੀ ਤੇ ਰਾਤ ਚੌਗਣੀ ਜਿਹੜੀ ਆ ਉਹ ਤਰੱਕੀ ਕਰਨ। ਸੋ ਇਸ ਦੇ ਨਾਲ ਹੀ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਫਿਰ ਦੁਬਾਰਾ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਮੁਬਾਰਕਾਂ ਜੀ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਟਵਿੱਟਰ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕਿਉਂ ਨਾ ਟਵਿੱਟਰ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਏ, ਜਿਸ ਨੇ ਆਪਣੇ ਵੱਲੋਂ ਜਾਰੀ ਨਕਸ਼ੇ ਲੇਹ ਦੇ ਇਲਾਕੇ ਨੂੰ ਯੂਨੀਅਨ ਟੈਰੀਟਰੀ ਜਿਹੜੀ ਹੈ ਲੱਦਾਖ ਦਾ ਹਿੱਸਾ ਦੱਸਣ ਦੀ ਥਾਂ ਜੰਮੂ ਕਸ਼ਮੀਰ ਦਾ ਜਿਹੜਾ ਹਿੱਸਾ ਹੈ ਉਹ ਦੱਸਿਆ ਹੈ। ਸੋ ਟਵਿੱਟਰ ਨੂੰ 5 ਦਿਨ ਦਾ ਜਿਹੜਾ ਵਕਤ ਦਿੱਤਾ ਗਿਆ ਹੈ ਕਿ ਉਹ ਆਪਣੀ ਗਲਤੀ ਸੁਧਾਰੇ। ਇਸ ਤੋਂ ਕੁਝ ਹਫ਼ਤੇ ਪਹਿਲਾਂ ਟਵਿੱਟਰ ਨੇ ਜੰਮੂ ਕਸ਼ਮੀਰ ਸਟੇਟ ਨੂੰ ਪੀਪਲਜ਼ ਰਿਪਬਲਿਕ ਆਫ ਚਾਈਨਾ ਦਾ ਹਿੱਸਾ ਦੱਸਿਆ ਸੀ। ਉਦੋਂ ਵੀ ਭਾਰਤ ਸਰਕਾਰ ਨੇ ਟਵਿੱਟਰ ਦੀ ਖਿਚਾਈ ਜਿਹੜੀ ਆ ਕੀਤੀ ਸੀ। ਇਸ ਵਿਸ਼ੇ ਤੇ ਗੱਲਬਾਤ ਹੋਵੇਗੀ ਤੇ ਭਾਰਤ ਚੀਨ ਜਿਹੜੇ ਸਬੰਧਾਂ ਤੇ ਵੀ ਇੱਕ ਪੰਛੀ ਝਾਤ ਤੇ ਉਹ ਮਾਰੀ ਜਾਏਗੀ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਪਹਿਲਾਂ ਤੇ ਚੱਠਾ ਸਾਹਿਬ ਨੂੰ ਵਧਾਈਆਂ ਦਵੋ ਤੇ ਫਿਰ ਉਸ ਤੋਂ ਬਾਅਦ ਜਿਹੜਾ ਅੱਜ ਦਾ ਅਹਿਮ ਵਿਸ਼ਾ ਉਸ ਬਾਰੇ ਆਪਣੇ ਵਿਚਾਰ ਦਿਓ। ਦੇਖੋ, ਵੈਸੇ ਤਾਂ ਸਿਧਾਂਤਕ ਤੌਰ ਤੇ ਮੈਂ ਹਮੇਸ਼ਾ ਸਮਝਦਾ ਹਾਂ ਕਿ ਦੁਨੀਆ 'ਚ ਆਣਾ ਤੇ ਜਾਣਾ ਇਹ ਰੱਬ ਦੇ ਹੁਕਮ ਦੀ ਖੇਡ ਹੈ ਜੀ। ਔਰ ਜਿਹੜੇ ਸਾਡੇ ਗੁਰੂ ਨਬੀ ਅਵਤਾਰ, ਉਹਨਾਂ ਦੇ ਦਿਨ ਹੀ ਯਾਦ ਕਰਨੇ ਬਣਦੇ ਨੇ ਕਿਉਂਕਿ ਉਹਨਾਂ ਨੇ ਸਾਨੂੰ ਰੱਬ ਨਾਲ ਜੋੜਿਆ ਹੁੰਦਾ। ਅਸੀਂ ਸਾਰੇ ਦੁਨਿਆਵੀ ਲੋਕ ਆਪਣਾ ਖੇਡ ਖੇਡਦੇ ਆ, ਚਲੇ ਜਾਂਦੇ, ਪਰ ਵੈਸਟਰਨ ਕਲਚਰ ਨੇ ਜੇ ਹੁਣ ਇੱਕ ਇਹ ਸਾਰਾ ਅਹਿਸਾਸ ਬਣਾ ਦਿੱਤਾ ਹੈ ਤੇ ਮੇਰਾ ਖਿਆਲ ਹੈ ਕਿ ਵੀ ਉੱਥੇ ਜੇ ਉਸ ਦੀ ਤੁਸੀਂ ਯੂਜ਼ਫੁਲਨੈਸ ਦੇਖੋ, ਔਰ ਮੈਨੂੰ ਨਹੀਂ ਸੀ ਪਤਾ ਕਿਉਂਕਿ ਜਦੋਂ ਕੱਲ ਚੱਠਾ ਸਾਹਿਬ ਬਾਰੇ ਪਤਾ ਲੱਗਾ ਕਿ ਵੀ ਉਹਨਾਂ ਨੇ ਨਾ ਸਿਰਫ ਆਪਣਾ ਜਨਮ ਦਿਨ ਤਾਂ ਉਹ ਸੈਲੀਬ੍ਰੇਟ ਨਹੀਂ ਕਰਦੇ, ਚਲੋ ਬੱਚੇ ਪਰਿਵਾਰ ਉਸ ਢੰਗ ਨਾਲ ਕਰਦੇ ਨੇ, ਵੀ ਉਹਨਾਂ ਨੇ ਅੱਜ ਜਿਹੜਾ ਉਹਨਾਂ ਦਾ ਬਰਥਡੇ ਹੈ ਉਹਨਾਂ ਨੇ ਫੰਡ ਰੇਜ਼ਿੰਗ ਫॉर ਟੀਵੀ 84 ਸ਼ੁਰੂ ਕੀਤਾ ਹੈ ਕਿਉਂਕਿ ਸਾਡੀ ਪੇਰੈਂਟ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਹੈ ਉਸ ਦੇ ਥੱਲੇ, ਔਰ ਉਹਨਾਂ ਨੇ 50,000 ਦਾ ਟਾਰਗੇਟ ਰੱਖ ਕੇ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਹੁਣ 270 ਤੋਂ ਜ਼ਿਆਦਾ ਉਹਨਾਂ ਦੀ ਫਰੈਂਡ ਲਿਸਟ ਹੈ ਔਰ ਦੂਸਰੇ ਵੀ, ਮੇਰਾ ਖਿਆਲ ਹੈ ਟੈਸਟ ਵੀ ਹੈ। ਹਾਲਾਂ ਉਹਨਾਂ ਨੇ ਮੈਨੂੰ ਕਿਹਾ ਚੱਕਦੇ ਜੀ ਟਾਰਗੇਟ ਤਾਂ ਵੱਡਾ ਰੱਖਿਆ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਹਾਡੀ ਭਾਵਨਾ ਜਿਹੜੀ ਹੈ
ਔਰ ਮੈਂ ਇਹ ਮਹਿਸੂਸ ਕਰਦਾ ਹਾਂ ਬਹੁਤ ਵਾਰ ਮੈਨੂੰ ਤਾਰੀਫ ਰੱਬ ਦੀ, ਗੁਰੂ ਸਾਹਿਬਾਨ ਦੀ ਜਾਂ ਕੌਮ ਲਈ ਜੂਝਣ ਵਾਲਿਆਂ ਦੀ, ਮੈਂ ਸਮਝਦਾ ਵੀ ਇਹ ਵੀ ਰੱਬ ਦੇ ਰਸਤੇ ਦੀ ਤਾਰੀਫ ਹੁੰਦੀ ਹੈ। ਇਹ ਸਾਡੇ ਉਹਨਾਂ ਸਾਥੀਆਂ ਚੋਂ ਨੇ। ਹਾਲਾਂ ਵਾਸ਼ਿੰਗਟਨ DC ਸਾਡਾ, ਜਿਹਨੂੰ ਤੁਸੀਂ ਵੀ ਔਰ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਖਾਸ ਤੌਰ ਤੇ ਪੇਕਾ ਕਿਹਾ, ਕਿਉਂਕਿ ਅਸੀਂ ਲਗਭਗ 18 ਸਾਲ 1994 ਤੋਂ ਲੈ ਕੇ 2012 ਚ ਜਦੋਂ TV 84 ਸ਼ੁਰੂ ਕੀਤਾ ਨਿਊਯਾਰਕ ਤੋਂ ਵਾਸ਼ਿੰਗਟਨ ਚ ਰਹੇ, ਔਰ ਉਸ ਤੋਂ ਪਹਿਲਾਂ ਵੀ ਜਿਸ ਅੰਦਾਜ਼ ਦੇ ਵਿੱਚ ਇਹ ਸਾਰੇ ਸਾਡੇ ਨਾਲ ਖਲੋਤੇ ਨੇ, ਔਰ ਇਹ ਨਹੀਂ ਇਕੱਲੇ, ਸਾਰੇ ਪਰਿਵਾਰ ਜੁੜੇ, ਭਰਾ ਦੂਸਰੇ, ਔਰ ਨਿੱਜੀ ਤੌਰ ਤੇ ਵੀ ਮੈਂ ਤਾਂ ਇਹਨਾਂ ਦਾ ਬਹੁਤ ਵੱਡਾ ਦੇਣਦਾਰ ਹਾਂ ਹਰ ਪੱਖੋਂ, ਲੇਕਿਨ ਪੰਥਕ ਪਲੇਟਫਾਰਮ ਤੋਂ। ਸੋ ਮੈਂ ਸਮਝਦਾ ਹਾਂ ਕਿ ਵੀ ਜ਼ਿੰਦਗੀ ਰੱਬ ਦੀ ਦਿੱਤੀ ਹੁੰਦੀ ਹੈ, ਲੇਕਿਨ ਜੇ ਸਾਨੂੰ ਜ਼ਿੰਦਗੀ ਦਾ ਪਰਪਸ ਪਤਾ ਹੁੰਦਾ ਹੈ ਜਾਂ ਪਤਾ ਲੱਗ ਜਾਏ ਜਾਂ ਰੱਬ ਰਹਿਮਤ ਕਰੇ ਔਰ ਅਸੀਂ ਉਸ ਰਸਤੇ ਨੂੰ ਚੁਣੀਏ, ਜਿਹੜੀ ਅੱਜ ਕੌਮ ਦੀ ਆਜ਼ਾਦੀ ਦੀ ਗੱਲ ਹੈ, ਸਾਡੀ ਹੋਂਦ ਜਾਂ TV 84 ਦੀ ਹੋਂਦ ਜਾਂ ਖਾਲਿਸਤਾਨ ਅਫੇਅਰ ਸੈਂਟਰ ਜਿਹੜੀ ਸਾਡੀ ਪੋਲੀਟੀਕਲ ਜਿਹੜੀ ਹੈ ਆਰਗੇਨਾਈਜੇਸ਼ਨ ਦੇ ਤੌਰ ਤੇ, ਔਰ ਅਜੇ ਵੀ ਅਸੀਂ ਵਾਸ਼ਿੰਗਟਨ DC ਦੇ ਨੈਸ਼ਨਲ ਪ੍ਰੈਸ ਕਲੱਬ ਚ ਖਾਲਿਸਤਾਨ ਅਫੇਅਰ ਸੈਂਟਰ ਦਾ ਆਫਿਸ ਹੈ, ਜਿਸ ਨੂੰ ਅਸੀਂ ਫਰਦਰ ਜਦੋਂ ਇੱਥੇ ਕੋਈ ਸੁਚਾਰੂ ਹੋਰ ਪ੍ਰਬੰਧ ਹੋ ਜਾਂਦੇ ਨੇ ਤੇ ਸਾਡਾ ਅਲਟੀਮੇਟ TV 84 ਇੱਕ ਵਹੀਕਲ ਹੈ ਆਪਣੀ ਮੰਜ਼ਿਲ ਖਾਲਿਸਤਾਨ ਤੱਕ ਪਹੁੰਚਣ ਦਾ। ਔਰ ਖਾਲਿਸਤਾਨ ਅਫੇਅਰ ਸੈਂਟਰ ਜਿਹੜਾ ਹੈ ਉਹ ਖਾਲਿਸਤਾਨ ਦੇ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਜਿਹੜੀ ਖਾਲਿਸਤਾਨ ਦੀ ਗੱਲ ਔਰ ਉਸ ਦਾ ਐਡਵੋਕੇਟ ਬਣ ਕੇ ਫੈਬਰੂਰੀ 1992 ਦੇ ਵਿੱਚ ਅਸੀਂ ਆਪਣਾ ਦਫ਼ਤਰ ਕੈਲੀਫੋਰਨੀਆ 'ਚ ਖੋਲ੍ਹਿਆ ਸੀ, ਔਰ ਇਹ ਵੀ ਜੇ ਵਾਸ਼ਿੰਗਟਨ 'ਚ ਅਸੀਂ ਉਹਨੂੰ ਮੇਨਟੇਨ ਕਰ ਰਹੇ ਹਾਂ ਤਾਂ ਇਹ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਔਰ ਸਾਡੀ ਸਾਰੀ ਉੱਥੋਂ ਦੀ ਜਿਹੜੀ ਵੈਲ ਵਿਸ਼ਰਸ ਦੀ ਟੀਮ ਹੈ ਉਹਨਾਂ ਦੇ ਐਫਰਟ ਦਾ ਸਦਕਾ। ਔਰ ਮੈਂ ਹਾਲਾਂ ਉਹਨਾਂ ਨੇ ਮੈਨੂੰ ਨਹੀਂ ਸੀ ਦੱਸਿਆ ਵੀ ਉਹ ਇਵੇਂ ਆਪਣੇ ਜਨਮ ਦਿਨ ਨੂੰ ਜਿਹੜਾ ਫੰਡ ਰੇਜ਼ਿੰਗ ਦੇ ਤੌਰ ਦੇ ਉੱਤੇ ਉਹਨਾਂ ਨੇ ਇੱਕ ਚੈਲੰਜ ਥਰੋ ਕੀਤਾ ਹੈ, ਪਰ ਮੈਂ ਆਈ ਵਾਸ ਟਚਡ ਬਾਈ ਦਿਸ ਜੈਸਚਰ। ਔਰ ਮੈਂ ਤਾਂ ਅਪੀਲ ਹੀ ਕਰ ਸਕਦਾ ਕਿ ਵੀ ਬਹੁਤ ਵਾਰ ਭਾਵਨਾਵਾਂ ਨਾਲ ਜਿਹੜੇ ਇਨਸਾਨ ਜੁੜੇ ਹੁੰਦੇ ਨੇ, ਔਰ ਇਹੀ ਨਹੀਂ ਉਹਨਾਂ ਦੇ ਭਰਾ ਘਰੋਂ ਦੂਜੇ ਸਾਡਾ ਜਿਹੜਾ ਸਾਡੇ ਮੇਜ਼ਬਾਨ ਹੀ ਉਹ ਹੁੰਦੇ ਨੇ, ਔਰ ਚਾਅ ਚੜ ਜਾਂਦਾ ਸਾਰਿਆਂ ਨੂੰ ਜਦੋਂ ਵੀ ਉਨ੍ਹਾਂ COVID-19 ਕਰਕੇ ਆਵਾਜਾਈ ਘਟ ਗਈ ਹੈ। ਸੋ ਮੈਂ ਸਮਝਦਾ ਵੀ ਇਹ ਰੂਹਾਨੀ ਰਿਸ਼ਤੇ ਔਰ ਕਾਜ਼ ਨਾਲ ਜੁੜੀਆਂ ਹੋਈਆਂ ਗੱਲਾਂ ਜਿਹੜੀਆਂ ਨੇ ਇਹ ਰੱਬ ਦੀ ਖੇਡ ਹੁੰਦੀ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇਂ, ਲਿਖਿਆ ਆਵੇ ਭਾਗ। ਦੁਨੀਆ 'ਚ ਆਣਾ ਤੇ ਜਾਣਾ ਵੀ ਸੰਜੋਗ ਵਿਜੋਗ ਤਾਂ ਵੱਡੀ ਖੇਡ ਇਹ ਹੈ, ਲੇਕਿਨ ਬਹੁਤ ਵਾਰ ਤੁਹਾਨੂੰ ਆਪਣੇ ਆਲੇ ਦੁਆਲੇ 'ਚ ਉਹ ਲੋਕ ਮਿਲਦੇ ਨੇ। ਔਰ ਮੈਨੂੰ ਯਾਦ ਹੈ ਸ਼ੇਖ ਸਾਹਿਬ ਜਿਨ੍ਹਾਂ ਨਾਲ ਸਾਡੀ ਲਗਭਗ 18 ਸਾਲ ਦੀ ਸਾਂਝ ਰਹੀ, ਹੁਣ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ। 2013 'ਚ 20 ਅਪ੍ਰੈਲ ਨੂੰ ਉਹ ਜਿਹੜੇ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ। ਤੇ ਉਹਨਾਂ ਨੇ ਬੜੇ ਫਖਰ ਨਾਲ ਇੱਕ ਵਾਰ ਮੈਨੂੰ ਕਹਿਣ ਲੱਗੇ, ਡਾਕਟਰ ਸਾਹਿਬ ਤੁਹਾਡੇ ਨਾਲ ਸੰਬੰਧਿਤ ਜਿੰਨੇ ਵੀ ਲੋਕਾਂ ਨੂੰ ਮੈਂ ਅਕ੍ਰੋਸ ਨਾਰਥ ਅਮਰੀਕਾ ਮਿਲਿਆ, ਆਉਂਦੇ ਨੇ ਮਿਲਦੇ ਨੇ, ਬਹੁਤ ਚੰਗੇ ਲੋਕ ਨੇ। ਔਰ ਮੈਨੂੰ ਕਹਿਣ ਲੱਗਿਆ ਵੀ ਇਹ ਅੱਲਾਹ ਤਾਲਾ ਦੀ ਰਹਿਮਤ ਹੁੰਦੀ ਹੈ ਜਦੋਂ ਤੁਹਾਨੂੰ ਚੰਗੇ ਦੋਸਤ ਮਿਲਣ, ਚੰਗੇ ਜਿਹੜੇ ਨੇ ਉਹ ਤੁਹਾਡੇ ਹਮਦਰਦ ਮਿਲਣ। ਤੇ ਮੈਂ ਕਿਹਾ ਜੀ ਇਹ ਸਾਂਝ ਤਾਂ ਜਿਹੜੀ ਹੈ ਉਸ ਕਾਜ਼ ਨਾਲ ਹੈ ਜਿਹੜੀ ਜਿਸ ਨੇ ਇਹ ਸਾਰੇ ਜਿਹੜੇ ਨੇ, ਜਦੋਂ ਜਿਵੇਂ ਸ਼ਮਾ ਜਦੋਂ ਜਲਦੀ ਹੈ ਤੇ ਪਰਵਾਨੇ ਆ ਕੇ ਉਹਦੇ ਦੁਆਲੇ ਗੇੜਾ ਕੱਢਦੇ ਨੇ ਤੇ ਕੁਰਬਾਨ ਹੁੰਦੇ ਨੇ। ਮੈਂ ਕਿਹਾ ਵੀ ਇਹ ਤਾਂ ਸਾਰੇ ਹੀ ਜਿਹੜੇ ਨੇ ਆਸ਼ਿਕ ਨੇ, ਔਰ ਇਹ ਆਸ਼ਿਕਾਂ ਦਾ ਇੱਕ ਝੁੰਡ ਹੈ। ਕੁਛ ਉੱਥੇ ਕੁਰਬਾਨ ਹੋ ਗਏ, ਕੁਛ ਨੂੰ ਲੱਗਦਾ ਹੈ ਕਿ ਭਾਈ ਕੌਮ ਦੀ ਗੱਲ ਤੋਂ ਬਿਨਾਂ ਜਿਹੜਾ ਅਸੀਂ ਖਾਲਿਸਤਾਨ ਤੋਂ ਬਿਨਾਂ ਕੌਮ ਸਾਡੀ ਸਰਵਾਈਵ ਨਹੀਂ ਕਰਦੀ। ਸੋ ਮੈਂ ਕਿਹਾ ਵੀ ਜੇ ਕੁਛ ਭਲਾ ਹੈ ਜਾਂ ਕੁਛ ਚੰਗਾ ਹੈ ਤੇ ਇਹ ਕੌਮ ਦੇ ਕਾਜ਼ ਦੀ ਬਦੌਲਤ, ਔਰ ਇਹ ਸਾਰਾ ਪਿਆਰ ਵੀ ਉਹਦੀ ਬਦੌਲਤ ਹੀ ਹੈ। ਔਰ ਮੈਂ ਕਾਮਨਾ ਕਰਦਾ ਅਸੀਂ ਤਾਂ ਜਦੋਂ ਇਸ ਰੱਬ ਦੇ ਨਾਲ ਜੁੜਨ ਦੀ ਗੱਲ ਕਰਦੇ ਹਾਂ ਤਾਂ ਇਹੀ ਫਕੀਰਾਂ ਦੇ ਕੋਲ ਤਾਂ ਇਹੀ ਦੁਆ ਹੁੰਦੀ ਹੈ ਕਿ ਵੀ ਤੈਨੂੰ ਰੱਬ ਨਾ ਭੁੱਲੇ। ਇਹ ਦੁਆ ਫਕੀਰਾਂ ਦੀ। ਸਾਡੇ ਸ਼ਹਿਰ ਵੀ ਸਾਡੇ ਪਿਆਰਿਆਂ ਨਾਲ ਵਸਦੇ ਨੇ ਔਰ ਉਹਨਾਂ ਦਾ ਸਾਥ ਹੀ ਸਾਡਾ ਸਰਮਾਇਆ ਵੀ ਹੈ। ਇਹ ਇੰਨਾ ਵੱਡਾ ਜਿਹੜਾ ਉਹ ਸਾਡਾ ਸਰਮਾਇਆ ਹੈ ਕਿ ਅਸੀਂ ਤਾਂ ਮਾਲਾ ਮਾਲ ਹੈ। ਲੋਕ ਤਾਂ ਕੋਈ ਅਰਬਾਂਪਤੀ ਹੋਏਗਾ, ਕੋਈ ਖਰਬਾਂਪਤੀ ਹੋਏਗਾ, ਸਾਡੇ ਤਾਂ ਜਿੱਥੇ ਮਿਲੀਅਨ ਬਿਲੀਅਨ ਟ੍ਰਿਲੀਅਨ ਮੁੱਕ ਜਾਂਦੇ ਨੇ, ਸਾਡੀ ਕੈਪੀਟਲ ਤਾਂ ਉੱਥੋਂ ਹੀ ਸ਼ੁਰੂ ਹੁੰਦੀ ਹੈ, ਕਿਉਂਕਿ ਪਿਆਰ ਇੱਕ ਐਸਾ ਜਿਹਦਾ ਕੋਈ ਕੀਮਤ ਹੀ ਨਹੀਂ ਪਾ ਸਕਦਾ। ਸੋ ਅਸੀਂ ਉਹਨਾਂ ਦੀ ਲੰਮੀ ਸਿਹਤ
ਚੜ੍ਹਦੀ ਕਲਾ, ਸਿੱਖੀ ਸਦਕ ਉਸ ਦੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਜੀ। ਕੱਲ ਦੇ ਪ੍ਰੋਗਰਾਮ 'ਚ ਅਸੀਂ ਜਿਹੜਾ ਐਹਸਨ ਇਕਬਾਲ ਜਿਹੜੇ ਨਵਾਜ਼ ਸ਼ਰੀਫ ਪਾਰਟੀ ਦੇ MP ਨਾਰੋਵਾੜ ਤੋਂ ਰਹੇ ਨੇ, ਉਹਨਾਂ ਦਾ ਜਿਹੜਾ, ਜਾਂ ਹੁਣ ਵੀ ਨੇ ਸ਼ਾਇਦ, ਉਹਨਾਂ ਦਾ ਜਿਹੜਾ ਇੱਕ ਟਵੀਟ ਜਿਹਨੂੰ ਅਮਰੀਕਨ ਐਮਬੈਸੀ ਨੇ ਰੀਟਵੀਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਵਾਸ਼ਿੰਗਟਨ ਪੋਸਟ ਦੇ ਆਰਟੀਕਲ ਦਾ ਹਵਾਲਾ ਸੀ ਔਰ ਡਿਕਟੇਟਰ ਐਂਡ ਡੈਮਾਗੋਗ ਟਰੰਪ ਨੂੰ ਹੀ ਐਡਰੈਸ ਕੀਤਾ ਸੀ, ਪਰ ਉਹਨਾਂ ਨੇ ਨਾਲ ਆਪਣਾ ਕਲਿੱਪ ਲਾ ਕੇ ਕਿ ਪਾਕਿਸਤਾਨ 'ਚ ਵੀ ਕਿਹੋ ਜਿਹੇ ਨੇ ਔਰ ਉਹ ਇਮਰਾਨ ਖਾਨ ਵੱਲ ਇਸ਼ਾਰਾ ਸੀ। ਸੋ ਉਹਨੂੰ ਅਸੀਂ ਇਸ ਹਵਾਲੇ ਨਾਲ ਗੱਲ ਕੀਤੀ ਕਿ ਅਮਰੀਕਨ ਐਮਬੈਸੀ, ਉਸ ਨੂੰ ਕੋਈ ਹੱਕ ਨਹੀਂ ਹੈ ਕਿ ਕਿਸੇ ਮੁਲਕ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰੇ ਔਰ ਇਹ ਡਾਇਰੈਕਟ ਇੰਟਰਫੀਅਰੈਂਸ ਹੈ। ਪਰ ਜਦੋਂ ਮੈਂ ਉਹਨਾਂ ਦਾ ਨਾਂ ਦੇਖਿਆ ਤੇ ਮੈਂ ਬਜਾਏ, ਹਾਲਾਂਕਿ ਉਸ 'ਚ PMLN ਨਾਲ ਲਿਖਿਆ ਹੋਇਆ ਸੀ, ਪਰ ਮੇਰੇ ਦਿਮਾਗ 'ਚ ਇੱਕਦਮ ਜਿਹੜੇ ਨੇ ਉਹ ਇਤਜ਼ਾਜ਼ ਅਹਿਸਨ, ਜਿਹੜੇ ਬੇਨਜ਼ੀਰ ਦੀ ਪਾਰਟੀ ਦੇ ਵਿੱਚ ਇੰਟੀਰੀਅਰ ਮਿਨਿਸਟਰ ਸਨ 1990 ਤੋਂ 1993 ਤੱਕ, ਉਹ ਉਹਨਾਂ ਦਾ ਨਾਂ ਆ ਗਿਆ ਮੇਰੇ ਜ਼ਿਹਨ 'ਚ। ਔਰ ਫਿਰ ਜਿਹੜੀ ਕੋਈ ਆ ਜਾਂਦਾ ਫਿਰ ਉਹਨੂੰ ਕਾਰਨਰ ਕਰ, ਕਿਉਂਕਿ ਇਹ ਇਹਨਾਂ ਦਾ ਮੈਂ ਨਾਮ ਵੀ ਕਦੇ ਹਮੇਸ਼ਾ ਕਰੈਕਟ ਨਹੀਂ ਪ੍ਰੋਨਾਂਸ ਕੀਤਾ, ਇਤਜ਼ਾਜ਼ ਅਹਿਸਨ। ਹੁਣ ਅਹਿਸਨ ਲਫ਼ਜ਼ ਕਾਮਨ ਸੀ ਦੋਨਾਂ 'ਚ, ਹਾਲਾਂਕਿ ਉਹਨਾਂ ਦਾ ਅਹਿਸਨ ਇਕਬਾਲ ਹੈ ਔਰ ਇਧਰ ਜਿਹੜਾ ਉਹ ਇਤਜ਼ਾਜ਼ ਹੈ ਨਾਲ, ਪਰ ਅਸੀਂ ਜਿਹੜਾ ਉਹ ਇੱਕ ਲਫ਼ਜ਼ ਫੜ ਲਿਆ ਔਰ ਇਹ ਜਿਹੜਾ ਉਸ ਦਾ ਨਤੀਜਾ ਇਹ ਹੈ ਕਿ ਵੀ ਉਹਨਾਂ ਨੂੰ ਕਿਸੇ ਹੋਰ ਦੀ ਥਾਂ ਕੁੱਟ ਕਿਸੇ ਹੋਰ ਨੂੰ ਪੈ ਗਈ। ਉਹ ਤਾਂ ਹੁਣ ਵਾਪਸ ਨਹੀਂ ਅਸੀਂ ਮੋੜ ਸਕਦੇ। ਹਾਲਾਂਕਿ ਫੋਕਸ ਮੇਰਾ ਵਿਦਨ ਇੰਟਰਨਲ ਕੌਣ ਕੀ ਕਹਿੰਦਾ, ਮੈਂ ਬਹੁਤ ਗਰੇਜ਼ ਕਰਦਾ ਕੋਈ ਵੀ ਕਮੈਂਟ ਕਰਨ ਤੋਂ, ਪਰ ਫੋਕਸ ਜਿਹੜਾ ਉਹ ਅਮਰੀਕਨ ਐਮਬੈਸੀ ਵਿਚਲਾ ਬਿਹੇਵੀਅਰ ਸੀ ਔਰ ਜਿਹਦੇ 'ਚ ਫਿਰ ਅਸੀਂ ਜ਼ਿਕਰ ਕੀਤਾ ਕਿ ਵੀ ਪਾਕਿਸਤਾਨ ਦੀ ਗਵਰਨਮੈਂਟ ਨੂੰ ਉਹਨਾਂ ਦੇ ਜਿਹੜਾ ਐਮਬੈਸੀ ਹੈ ਉਹਨਾਂ ਦਾ ਇੰਚਾਰਜ ਉਹਨੂੰ ਤਲਬ ਕਰਨਾ ਚਾਹੀਦਾ ਔਰ ਜਿਹਨੇ ਵੀ ਇਹ ਕੀਤਾ, ਹਾਲਾਂਕਿ ਉਹਨਾਂ ਨੇ ਐਮਬੈਸੀ ਨੇ ਕਿਹਾ ਕਿ ਜੀ ਨਹੀਂ ਅਨਆਥੋਰਾਈਜ਼ਡ, ਔਰ ਮੈਨੂੰ ਬਾਅਦ 'ਚ ਕਿਸੇ ਸਾਡੇ ਵਿਊਰ ਨਹੀਂ ਭੇਜਿਆ ਵੀ ਉਹਨਾਂ ਨੇ ਈਵਨ ਇਹ ਕਿਹਾ ਜੀ ਸਾਡਾ ਅਕਾਊਂਟ ਹੈਕ ਹੋ ਗਿਆ। ਜੇ ਅਕਾਊਂਟ ਹੈਕ ਹੁੰਦਾ ਫਿਰ ਉੱਥੇ ਉਹ ਬਹੁਤ ਸਾਰੇ ਹੋਰ ਵੀ ਸਲੋਕ ਲਿਖ ਕੇ ਛੱਡਦੇ ਹੁੰਦੇ ਨੇ, ਐਵੇਂ ਨਹੀਂ ਛੱਡਦੇ ਹੈ। ਲੇਕਿਨ ਮੈਂ ਸਮਝਦਾ ਵੀ ਪਾਕਿਸਤਾਨ ਨੂੰ ਇਹਦੇ ਤੇ ਸਟਰੋਂਗ ਐਕਸ਼ਨ ਲੈਣਾ ਚਾਹੀਦਾ ਸੀ, ਜਿਹੜਾ ਅਜੇ ਤੱਕ ਤਾਂ ਮੈਂ ਨਹੀਂ ਦੇਖਿਆ ਕਿ ਵੀ ਉਹਨਾਂ ਨੂੰ ਤਲਬ ਕੀਤਾ ਹੋਏ ਜਾਂ ਉਹਨਾਂ ਨੂੰ ਕਿਹਾ ਹੋਏ ਵੀ ਬੰਦਾ ਜਿਹੜਾ ਵੀ ਆ ਉਹਨੂੰ ਪਰਸੋਨਾ ਨਾਨ ਗ੍ਰੇਟਾ ਐਲਾਨੋ। ਪਰ ਅਸੀਂ ਇਸ ਦੇ ਲਈ ਮਾਫੀ ਚਾਹੁੰਦੇ ਹਾਂ ਕਿ ਅਸੀਂ ਗਲਤ ਆਈਡੈਂਟੀਟੀ ਦੇ ਥੱਲੇ ਜਿਹੜਾ ਉਹ ਮੈਂਸ਼ਨ ਕੀਤਾ ਔਰ ਉਸੇ ਹੀ ਡਿਸਕਸ਼ਨ ਦੇ ਵਿੱਚ, ਕਿਉਂਕਿ ਜਿਹੜੇ ਉਹਨਾਂ ਦੇ ਹਿਊਮਨ ਰਾਈਟਸ ਮਿਨਿਸਟਰ ਨੇ ਇਮਰਾਨ ਖਾਨ ਕੈਬਨਿਟ ਸ਼ੀਰਿੰਗ ਮਜ਼ਾਰੀ, ਉਹਨਾਂ ਦੇ ਹਵਾਲੇ ਨਾਲ ਮੈਂ ਕਿਹਾ ਸੀ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਤੁਹਾਡੀ ਮੌਨਰੋ ਜਿਹੜੀ ਹੈ ਡਾਕਟਰੀਨ, ਇਹ ਤਾਂ ਬਹੁਤ ਪਹਿਲਾਂ ਦੀ ਮਰ ਚੁੱਕੀ ਹੈ। ਤੇ ਸਾਨੂੰ ਕੁਝ ਵਿਊਅਰਸ ਨੇ ਪੁੱਛਿਆ ਕਿ ਵੀ ਬਾਕੀ ਤਾਂ ਸਾਰਾ ਸਮਝ ਆਇਆ, ਇਹ ਮੌਨਰੋ ਡਾਕਟਰੀਨ ਕੀ ਹੈ। ਮੈਨੂੰ ਆਈਡੀਆ ਤਾਂ ਸੀ ਕਿ ਵੀ ਇਹ ਇੱਕ ਜ਼ਮਾਨੇ 'ਚ ਅਮਰੀਕਨ ਪ੍ਰੈਜ਼ੀਡੈਂਟ ਰਹੇ ਨੇ ਔਰ ਇਹ ਰਹੇ ਵੀ 19th ਸੈਂਚੁਰੀ 'ਚ ਨੇ, ਜਿਨ੍ਹਾਂ ਨੇ ਇਹ ਆਪਣਾ ਸਿਧਾਂਤ ਦਿੱਤਾ ਸੀ, ਜਿਹਨੂੰ 25-30 ਸਾਲ ਬਾਅਦ ਥੋੜਾ ਬਹੁਤ ਜਿਹੜੀ ਹੈ ਉਹ ਲਾਈਫ ਹੋਰ ਮਿਲੀ ਔਰ ਫਿਰ ਇੱਕ ਸਟੇਜ ਦੇ ਉੱਤੇ ਉਹਨੂੰ ਪੂਰਾ ਕੋਟ ਕੀਤਾ ਜਾਂਦਾ ਸੀ ਕਿ ਭਾਈ ਕਿਵੇਂ ਕੋਈ ਇੰਟਰਫੇਅਰੈਂਸ ਸਾਊਥ ਅਮਰੀਕਨ ਜਿਹੜਾ ਵੈਸਟਰਨ ਹੈਮੀਸਫੀਅਰ ਦੇ ਉਸ ਹਵਾਲੇ ਨਾਲ ਕੈਰੀਬੀਅਨ 'ਚ ਨਹੀਂ ਹੋਏਗੀ। ਲੇਕਿਨ ਮੈਂ ਕੁਇਕਲੀ ਜਿਨ੍ਹਾਂ ਨੇ ਇਹ ਸਵਾਲ ਕੀਤਾ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਅਮਰੀਕਾ ਦੇ ਪ੍ਰੈਜ਼ੀਡੈਂਟ ਜੇਮਸ ਮੌਨਰੋ ਸਨ, ਜਿਨ੍ਹਾਂ ਨੇ 2 ਦਸੰਬਰ 1893 ਨੂੰ ਇਹ ਮੌਨਰੋ ਡਾਕਟਰੀਨ ਦਿੱਤੀ, ਜਿਹਦੇ 4 ਪਿਲਰ ਸੀ, 4 ਉਸ ਦੇ ਜਿਹੜੀਆਂ ਨੇ ਉਹ ਮਦਾਂ ਸਨ। ਔਰ ਪਹਿਲੀ ਸੀ ਕਿ ਯੂਨਾਈਟਿਡ ਸਟੇਟਸ ਵੁੱਡ ਨਾਟ ਇੰਟਰਫੀਅਰ in the internal affairs of or the wars between European powers. ਸੋ ਕਿ ਵੀ ਅਮਰੀਕਾ ਜਿਹੜੀਆਂ ਯੂਰਪ ਦੇ, ਕਿਉਂਕਿ ਉਦੋਂ ਵੀ ਅਜੇ ਅੰਗਰੇਜ਼ਾਂ ਦੇ ਨਾਲ ਭਾਵੇਂ ਸੰਬੰਧ ਸੁਧਰ ਗਏ ਸੀ ਪਰ ਟੈਨਸ਼ਨਸ ਚੱਲ ਰਹੀਆਂ ਸੀ ਬਿਟਵੀਨ ਬ੍ਰਿਟਨ ਐਂਡ ਫਰਾਂਸ ਦੀ ਜਿਹੜੀ ਹੈ ਉਹ ਡੋਮੀਨੈਂਸ ਸੀ ਕਾਫੀ ਥਾਵਾਂ ਦੇ ਉੱਤੇ ਔਰ ਇਹ ਆਪਸ 'ਚ ਉਲਝਦੇ ਵੀ ਸੀ ਔਰ ਇਸੇ ਤਰ੍ਹਾਂ ਜਰਮਨ ਔਰ ਇੰਗਲੈਂਡ ਵੀ ਜਿਹੜੇ ਨੇ ਉਹ ਜਾ ਰਹੇ ਸੀ ਕਨਫਰੰਟੇਸ਼ਨ ਦੇ ਕੋਰਸ ਤੇ। ਸੋ ਅਮਰੀਕਾ ਆਪਣੇ ਆਪ ਨੂੰ ਨਿਊਟਰਲ ਰੱਖਣਾ ਚਾਹੁੰਦਾ ਸੀ ਔਰ ਇਹ ਈਵਨ ਡਿਊਰਿੰਗ ਦਾ ਸੈਕੰਡ ਵਰਲਡ ਵਾਰ ਵੀ ਜੇ ਅਸੀਂ ਦੇਖੀਏ ਕਿ ਪਹਿਲੇ 2.5 ਸਾਲ ਜਦੋਂ ਤੱਕ ਕਿ ਇੱਥੇ ਪਰਲ ਹਾਰਬਰ ਦੇ ਉੱਤੇ ਜਾਪਾਨੀਆਂ ਦਾ ਅਟੈਕ ਨਹੀਂ ਹੋਇਆ, ਅਮਰੀਕਾ ਨਿਊਟਰਲ ਸੀ। ਉਹਨੇ
ਪਬਲਿਕ ਕੋਈ ਹਾਲਾਂ ਉਹਨਾਂ ਦੀ ਹਮਦਰਦੀ ਤਾਂ ਇੰਗਲੈਂਡ ਨਾਲ ਸੀ, ਲੇਕਿਨ ਉਹਨਾਂ ਨੇ ਵਾਰ ਜੁਆਇਨ ਨਹੀਂ ਸੀ ਕੀਤਾ। ਸੋ ਪਹਿਲੀ ਇਹਦੀ ਸ਼ਿਕ ਇਹ ਹੀ ਸੀ ਕਿ ਯੂਨਾਈਟਿਡ ਸਟੇਟਸ ਵੁੱਡ ਨਾਟ ਇੰਟਰਫੀਅਰ ਇਨ ਦਾ ਇੰਟਰਨਲ ਅਫੇਅਰਸ ਆਫ ਔਰ ਦਾ ਵਾਰਸ ਬਿਟਵੀਨ ਯੂਰਪੀਅਨ ਪਾਵਰਸ। ਦੂਸਰੀ ਸ਼ਿਕ ਸੀ ਦਾ ਯੂਨਾਈਟਿਡ ਸਟੇਟਸ recognized and would not interfere with existing colonies and dependencies in the western hemisphere ਕਿ ਵੀ ਅਸੀਂ ਵੈਸਟਰਨ ਹੈਮੀਸਫੀਅਰ ਦੇ ਵਿੱਚ ਵੀ ਜਿਹੜੀਆਂ ਕਾਲੋਨੀਜ਼ ਨੇ, ਕਿਉਂਕਿ ਅਜੇ ਗੱਲ ਜਦੋਂ ਅਸੀਂ ਕਰ ਰਹੇ ਹਾਂ 1823 ਦੀ, ਤਾਂ ਅਜੇ ਕਲੋਨੀਅਲ ਸਿਸਟਮ ਦਾ ਯੁੱਗ ਸੀ। ਸਪੇਨ ਔਰ ਦੂਸਰਿਆਂ ਦੇ ਵਿੱਚ ਵੀ ਟਕਰਾਅ ਸੀ, ਦੁਨੀਆ ਸਾਰੀ ਤਾਂ ਇਹਨਾਂ ਨੇ ਮੱਲੀ ਹੋਈ ਸੀ ਯੂਰਪੀਅਨ ਪਾਵਰਸ ਨੇ। ਤੀਸਰੀ ਸ਼ਿਕ ਸੀ ਦਾ ਵੈਸਟਰਨ ਹੈਮੀਸਫੀਅਰ ਵਾਸ ਕਲੋਜ਼ਡ ਟੂ ਫਿਊਚਰ ਕੋਲੋਨਾਈਜੇਸ਼ਨ ਕਿ ਹੁਣ ਤੱਕ ਜਿੰਨੀਆਂ ਕਾਲੋਨੀਜ਼ ਜਿਹਦੀਆਂ ਬਣ ਗਈਆਂ ਉੱਥੇ ਬੈਠੇ ਰਹੋ, ਅੱਗੋਂ ਤੁਸੀਂ ਨਵੀਆਂ ਬਸਤੀਆਂ ਨਹੀਂ ਬਣਾ ਸਕਦੇ। ਔਰ ਚੌਥਾ ਸੀ ਐਨੀ ਅਟੈਂਪਟ ਬਾਈ ਏ ਯੂਰਪੀਅਨ ਪਾਵਰ ਟੂ ਓਪਰੈਸ ਔਰ ਕੰਟਰੋਲ ਐਨੀ ਨੇਸ਼ਨ ਇਨ ਦਾ ਵੈਸਟਰਨ ਹੈਮੀਸਫੀਅਰ ਵੁੱਡ ਬੀ ਵਿਊਡ ਐਜ਼ ਏ ਹੋਸਟਾਈਲ ਐਕਟ ਅਗੇਂਸਟ ਦਾ ਯੂਨਾਈਟਿਡ ਸਟੇਟਸ ਕਿ ਕੋਈ ਵੀ ਯੂਰਪੀਅਨ ਪਾਵਰ ਨੇ ਜੇ ਵੈਸਟਰਨ ਹੈਮੀਸਫੀਅਰ ਜਿਹਨੂੰ ਅਮਰੀਕਾ ਸਮਝਦਾ ਸੀ ਵੀ ਇਹ ਸਾਡਾ ਹੋਰਾਈਜ਼ਨ ਹੈ, ਸਾਡਾ ਏਰੀਆ ਕੀਤਾ ਤੇ ਇਹਨੂੰ ਅਸੀਂ ਹੋਸਟਾਈਲ ਐਕਟ ਸਮਝਾਂਗੇ। ਸੋ ਇਹ ਹੋ ਗਿਆ, ਕੋਈ ਉਹਨਾਂ ਨੇ ਕਲੋਨੀਅਲ ਪਾਵਰਸ ਨੇ ਵੀ ਬਹੁਤਾ ਇਹਦਾ ਨੋਟਿਸ ਨਹੀਂ ਸੀ ਲਿਆ। ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਫਾਕਲੈਂਡ ਹੈ ਜਿਹਨੂੰ ਜਿਹੜਾ ਇੰਗਲੈਂਡ ਨੇ ਆਕੂਪਾਈ ਵੀ ਕੀਤਾ, ਉਹ ਵੈਸਟਰਨ ਹੈਮੀਸਫੀਅਰ 'ਚ ਹੀ ਸੀ ਔਰ ਅਮਰੀਕਾ ਨੇ ਇਟ ਲੁੱਕਡ ਦਾ ਅਦਰ ਵੇ। ਪਰ ਜੇ ਸ਼ੀਰੀ ਮਜ਼ਾਰੀ ਨੇ ਮੌਨਰੋ ਡਾਕਟਰੀਨ ਜਿਹੜੀ ਹੈ ਉਹ ਕੋਟ ਕੀਤੀ ਹੈ ਤਾਂ ਜ਼ਾਹਰ ਹੈ ਕਿ ਵੀ ਸ਼ੀ ਇਜ਼ ਵੈਰੀ ਵੈਲ ਇਨਫੋਰਮਡ ਕਿ ਉਹਨਾਂ ਨੇ ਇਹਦੀ ਸਪਿਰਿਟ ਮੌਨਰੋ ਡਾਕਟਰੀਨ ਦੀ ਇਹੀ ਸੀ ਕਿ ਵੀ ਤੁਸੀਂ ਆਪਣੇ ਹਿੱਤਾਂ ਤੱਕ ਰਹੋਗੇ, ਅਮਰੀਕਾ ਜਿਹੜਾ ਉਹ ਕਿਸੇ ਦਾ ਪਾਰਟੀ ਨਹੀਂ ਬਣੇਗਾ, ਕਲੋਨੀਅਲ ਪਾਵਰਸ ਦੀ ਤਾਕਤ ਹੋਏ ਇੱਥੇ ਹੋਏ। ਸੋ ਇਹ ਕੋਟ ਕਰਕੇ ਉਹਨਾਂ ਨੇ ਕਿਹਾ ਉਹ ਤਾਂ ਪਹਿਲਾਂ ਹੀ ਮਾਰ ਚੁੱਕੀ ਹੈ, ਹੁਣ ਤੁਹਾਨੂੰ ਇਹ ਕਿਹਨੇ ਹੱਕ ਦਿੱਤਾ ਹੈ ਵੀ ਤੁਸੀਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰੋ। ਸੋ ਇਹ ਜਿਹਨਾਂ ਵੀਰਾਂ ਨੇ ਪੁੱਛਿਆ, ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਇਨ ਬਰੀਫ ਇਸ ਗੱਲ ਦੇ ਉੱਤੇ ਚਾਨਣ ਪਾਵਾਂ। ਹੁਣ ਗੱਲ ਭਾਰਤੀ ਹਾਕਮ ਔਰ ਇੱਕ ਇਹਨੂੰ ਜਿਹਨੂੰ ਕਹਿੰਦੇ ਨੇ ਕਿ ਇੱਕ ਚੋਰੀ ਉੱਪਰੋਂ ਸੀਨਾ ਜ਼ੋਰੀ। ਹੁਣ ਜੋ ਆਈਨੀ ਗੁੰਡਾਗਰਦੀ ਇਹਨਾਂ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚ ਕੀਤੀ, ਇੰਟਰਨੈਸ਼ਨਲ ਸਾਰੇ ਨੋਰਮ, UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਔਰ UN ਦਾ ਔਰ ਜਿਹੜਾ ਈਵਨ ਗਲੋਬਲ ਮੈਪ ਬਣਦੇ ਨੇ ਉਹਦੇ ਜਿਹੜਾ ਜੰਮੂ ਕਸ਼ਮੀਰ ਡਿਸਪਿਊਟਡ ਟੈਰੀਟੋਰੀ, ਉਹ ਸਾਰੇ ਦੀਆਂ ਧੱਜੀਆਂ ਉਡਾਈਆਂ। ਹੁਣ ਇਸ ਹੱਦ ਤੱਕ ਜਿਹੜਾ ਆਪ ਇਸ ਹੱਦ ਤੱਕ ਉਹਨਾਂ ਨੇ ਇੰਟਰਨੈਸ਼ਨਲ ਨਾਰਮਸ ਨੂੰ, ਲਾਅ ਨੂੰ, UN ਸਿਕਿਉਰਿਟੀ ਕਾਉਂਸਲ ਨੂੰ ਜਿਹੜਾ ਹੈ ਉਹ ਬਿਲਕੁਲ ਵਾਇਓਲੇਟ ਕੀਤਾ। ਉਹ ਹੁਣ ਦੂਸਰਿਆਂ ਨੂੰ ਟਰਮਸ ਡਿਕਟੇਟ ਕਰਨਾ ਚਾਹੁੰਦਾ ਹੈ ਕਿ ਵੀ ਮੈਂ ਤਾਂ ਕਬਜ਼ਾ ਕਰ ਲਿਆ, ਵੀ ਅਸੀਂ ਜੰਮੂ ਕਸ਼ਮੀਰ ਸਟੇਟ ਦੀ ਹੋਂਦ ਹੀ ਮਿਟਾ ਦਿੱਤੀ ਹੈ, ਇੱਕ ਟੈਰੀਟਰੀ ਬਣਾਤੀ ਹੈ ਜੰਮੂ ਕਸ਼ਮੀਰ, ਇੱਕ ਲਦਾਖ ਬਣਾ ਦਿੱਤੀ ਹੈ। ਹਾਲਾਂ ਪਾਕਿਸਤਾਨ ਨੇ ਤਾਂ ਮੰਨਣਾ ਹੀ ਨਹੀਂ ਸੀ ਔਰ ਵੈਸੇ ਵੀ ਜਿਹੜਾ ਈਵਨ ਚੀਨ ਨੇ ਵੀ ਜਦੋਂ ਉਹਨਾਂ ਨੇ ਕਿਹਾ ਵੀ ਇਹ ਇਲੀਗਲੀ ਆਕੂਪਾਈਡ ਹੈ ਲਦਾਖ ਵੀ ਔਰ ਦੂਸਰਾ ਵੀ, ਔਰ ਤੁਹਾਨੂੰ ਜਿਹੜਾ ਉਹ ਯੂਨੀਲੈਟਰਲੀ ਕੋਈ ਹੱਕ ਨਹੀਂ ਹੈਗਾ ਕਿ ਵੀ ਤੁਸੀਂ ਇਸ ਨੂੰ ਕਰੋ। ਔਰ UN ਨੇ ਵੀ ਉਹੀ ਕਿਹਾ ਕਿ ਵੀ UN ਦੀ ਪੋਜੀਸ਼ਨ ਹੋਈ, ਹਾਲਾਂਕਿ ਕਿਸੇ ਨੇ UN ਨੇ ਕਿਹੜਾ ਇੰਪਲੀਮੈਂਟ ਕਰਨੇ। ਪਰ ਹੁਣ ਇੱਕ ਟਾਈਮ ਸੀ ਕਿ ਇੱਕ ਥਾਂ ਦੇ ਉੱਤੇ ਹੀ ਜਿਹੜਾ ਮੈਪ ਬਣਦੇ ਨੇ ਜਾਂ UN ਦੇ ਥੱਲੇ UN ਨੇ ਕੀ ਪੋਜੀਸ਼ਨ, ਉਹਨਾਂ 'ਚ ਤਾਂ ਡਿਸਪਿਊਟਡ ਟੈਰੀਟਰੀ ਆ, ਉਹ ਰਹਿਣੀ ਹੈ। ਲੇਕਿਨ ਕਿਉਂਕਿ ਇਨ ਦਾ ਮੀਨ ਟਾਈਮ ਗੂਗਲ ਆ ਗਿਆ, ਟਵਿੱਟਰ ਆ ਗਿਆ, ਹਰ ਮੁਲਕ ਦਾ ਜਾਂ ਦੂਜਿਆਂ ਨੇ ਆਪਣੀਆਂ ਸੈਟੇਲਾਈਟਸ ਲਾਂਚ ਕਰਕੇ ਖੁਦ ਹੁਣ ਮੈਪ ਮੇਕਿੰਗ ਤਾਂ ਤੁਸੀਂ ਇੱਕ 6 ਸਾਲ ਦੇ ਬੱਚੇ ਨੂੰ ਕਹੋ ਕੱਢ ਕੇ ਤੁਹਾਨੂੰ ਬਣਾ ਕੇ ਦੱਸ ਦੇਗਾ, ਜਿਹਨੂੰ ਜਿੱਧਰ ਮਰਜ਼ੀ ਤੋੜ ਦੇ। ਹੁਣ ਟਵਿੱਟਰ ਜਿਹੜਾ ਇਸ ਵੇਲੇ ਇੱਕ ਪਾਵਰਫੁਲ ਮੀਡੀਆ ਹੈ, ਉਹਨਾਂ ਨੇ ਕੁਝ ਅਰਸਾ ਪਹਿਲਾਂ ਇੱਕ ਜਿੱਥੇ ਜਦੋਂ ਕਿ ਇਹਨਾਂ ਨੇ ਲੇਹ ਦੇ ਵਿੱਚ ਇੱਕ ਫੰਕਸ਼ਨ ਕੀਤਾ ਔਰ ਉਹਦੇ 'ਚ ਹਾਲ ਆਫ ਫੇਮ 'ਚ, ਔਰ ਉਹਦੇ 'ਚ ਉਹਨਾਂ ਨੇ ਜੰਮੂ ਐਂਡ ਕਸ਼ਮੀਰ ਨੂੰ ਪਾਰਟ ਦਿਖਾਇਆ ਪੀਪਲਜ਼ ਰਿਪਬਲਿਕ ਆਫ ਚਾਈਨਾ। ਇਹਨਾਂ ਦੇ ਜਿਹੜੇ ਬਿਠਾਏ ਹੋਏ ਨੇ ਟਰੋਲਰ ਔਰ ਜਿਹਨਾਂ ਨੂੰ ਨੈਟੀਜ਼ਨ ਕਹਿੰਦੇ ਨੇ, ਪਰ ਇਹ ਨੈਟੀਜ਼ਨ ਕਾਹਦੇ ਨੇ, ਇਹਨਾਂ ਦੇ ਪੇਡ ਟਰੋਲਰ ਨੇ, ਉਹਨਾਂ ਨੇ ਤੂਫਾਨ ਸਿਰ ਤੇ ਚੁੱਕ ਲਿਆ ਕਿ ਜੀ ਦੇਖੋ ਇਹ ਤਾਂ ਜੰਮੂ ਕਸ਼ਮੀਰ ਸਾਰੇ ਦਾ ਸਾਰਾ ਚਾਈਨਾ ਨੂੰ ਦੇ ਦਿੱਤਾ। ਔਰ ਉਸ ਤੋਂ ਪਹਿਲਾਂ ਉਸੇ ਪੀਰੀਅਡ ਦੇ ਵਿੱਚ ਫਾਰੂਕ ਅਬਦੁੱਲਾ ਕਰਨ ਥਾਪਰ ਨੂੰ ਇੱਕ ਇੰਟਰਵਿਊ 'ਚ ਕਹਿ ਚੁੱਕੇ ਸੀ ਕਿ ਵੀ ਅੱਜ
ਭਾਰਤ ਦਾ ਕੋਈ ਨਾਂ ਨਹੀਂ ਸੁਣਨਾ ਚਾਹੁੰਦਾ ਵੈਲੀ 'ਚ, ਉਹ ਚੀਨ ਤੋਂ ਗਵਰਨ ਹੋਣਾ ਜ਼ਿਆਦਾ ਪਸੰਦ ਕਰਨਗੇ ਭਾਰਤ ਨਾਲੋਂ। ਹੁਣ ਇਹਨੂੰ ਲੈ ਕੇ ਵੀ ਉਹਨਾਂ ਨੇ ਪੂਰਾ ਜਿਹੜਾ ਵਾਵੇਲਾ ਕੀਤਾ। ਲੇਕਿਨ ਟਵਿੱਟਰ ਨੇ ਉਹਨੂੰ ਇਹ ਕਹਿ ਕੇ ਜੀ ਇਹ ਇੱਕ ਜਸਟ ਇੱਕ ਮਿਸਟੇਕ ਹੋ ਗਈ ਜਾਂ ਟੈਕਨੀਕਲ ਜਾਂ ਫਲਾਣਾ ਜਿਵੇਂ ਵੀ ਹੁੰਦਾ ਹੈ। ਸੋ ਉਹਨਾਂ ਨੇ ਹੁਣ ਲੇਕਿਨ ਹੈ ਤਾਂ ਨਾ ਲਦਾਖ ਭਾਰਤ ਦੀ ਟੈਰੀਟਰੀ ਹੈ, ਨਾ ਜੰਮੂ ਹੈ, ਨਾ ਕਸ਼ਮੀਰ ਹੈ, ਸਟੇਟ ਦਾ ਵਜੂਦ ਹੈ, ਡਿਸਪਿਊਟਡ ਟੈਰੀਟਰੀ ਵਾਲਾ ਹੈ। ਹੁਣ ਟਵਿੱਟਰ ਨੇ ਜਿਹੜਾ ਇੱਕ ਲੇਟਲੀ ਇੱਕ ਹੋਰ ਉਹਨਾਂ ਨੇ ਜਿਹੜਾ ਮੈਪ ਹੈ ਉਹ ਸ਼ੋਅ ਕੀਤਾ, ਉਹਦੇ 'ਚ ਉਹਨਾਂ ਨੇ ਲੇਹ ਨੂੰ ਜਿਹੜਾ ਉਹ ਜੰਮੂ ਐਂਡ ਕਸ਼ਮੀਰ ਦਾ ਉਸੇ ਜਿਵੇਂ ਪੁਰਾਣਾ ਨਕਸ਼ਾ ਸੀ ਜੰਮੂ ਕਸ਼ਮੀਰ ਦਾ ਉਹਦਾ ਹਿੱਸਾ ਦੱਸਿਆ। ਹੁਣ ਕਿਉਂਕਿ ਲੇਹ ਲਦਾਖ ਦਾ ਯੂਨੀਅਨ ਟੈਰੀਟਰੀ ਦਾ ਹਿੱਸਾ ਇਹਨਾਂ ਨੇ ਬਣਾ ਦਿੱਤਾ ਹੈ, ਉਸ ਦੀ ਕੈਪੀਟਲ ਹੈ ਲੇਹ ਲਦਾਖ, ਅਸੀਂ ਇਕੱਠਾ ਵੀ ਕਹਿ ਦਿੰਦੇ ਪਰ ਲਦਾਖ ਯੂਨੀਅਨ ਟੈਰੀਟਰੀ ਹੈ। ਸੋ ਟਵਿੱਟਰ ਨੇ ਜਿਹੜਾ ਨਵਾਂ ਮੈਪ ਕੀਤਾ ਉਹਨਾਂ ਨੇ ਠੀਕ ਹੈ ਪੀਪਲਜ਼ ਰਿਪਬਲਿਕ ਆਫ ਚਾਈਨਾ, ਉਹਨਾਂ ਨੇ ਉਹਨੂੰ ਜੰਮੂ ਕਸ਼ਮੀਰ ਦਾ ਹਿੱਸਾ ਦਿਖਾਇਆ, ਲੇਹ ਨੂੰ ਉਹਦਾ ਅੱਡ ਯੂਨੀਅਨ ਟੈਰੀਟਰੀ ਦਾ ਨਹੀਂ। ਹੁਣ ਇਹ ਇੰਨੇ ਸੀਨਾਜ਼ੋਰੀ ਤੇ ਉਤਰੇ ਹੋਏ ਨੇ, ਇਹਨਾਂ ਦੀ ਕਮੇਟੀ ਦੀ ਗਵਰਨਮੈਂਟ ਦੀ ਜਿਹੜੀ ਸਪੈਸ਼ਲ ਕੈਬਨਿਟ ਦੀ ਸਪੈਸ਼ਲ ਮੀਟਿੰਗ ਹੋਈ ਔਰ ਉਹਨਾਂ ਨੇ 5 ਦਿਨ ਦਾ ਲੀਗਲ ਨੋਟਿਸ ਦਿੱਤਾ ਹੈ ਟਵਿੱਟਰ ਦੇ CEO ਜੈਕ ਡਾਰਸੀ ਨੂੰ ਕਿ ਵੀ ਇਹਨੂੰ ਤੁਸੀਂ ਦੱਸੋ ਵੀ ਕਿਉਂ ਨਾ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ। ਔਰ ਉਹਦੇ ਵਿੱਚ ਈਵਨ ਉਹਨਾਂ ਨੇ ਸੈਕਸ਼ਨ ਕੋਟ ਕੀਤੇ ਨੇ ਕਿ ਪੋਸੀਬਲ ਜਿਹੜੀਆਂ ਲੀਗਲ ਆਪਸ਼ਨਸ ਹੋ ਸਕਦੀਆਂ ਨੇ ਅੰਡਰ ਸੈਕਸ਼ਨ 69A of IT Act for banning access to Twitter in India। ਕਿ ਅਸੀਂ ਭਾਰਤ ਦੇ ਵਿੱਚ ਨੂੰ ਟਵਿੱਟਰ ਨੂੰ ਬੈਨ ਕਰ ਦਿਆਂਗੇ ਤੇ ਨਾਲ ਦੀ ਨਾਲ ਈਵਨ ਕ੍ਰਿਮੀਨਲ ਲਾਅ ਵੀ ਅਸੀਂ ਜਿਹੜਾ ਉਹ FIR ਲੌਂਚ ਕਰਾਂਗੇ which has punishment of up to 6 months of imprisonment ਕਿ 6 ਮਹੀਨੇ ਦੀ ਜੇਲ੍ਹ ਔਰ ਟਵਿੱਟਰ ਦੇ ਉੱਤੇ ਭਾਰਤ ਦੇ ਵਿੱਚ ਜਿਹੜਾ ਉਹ ਪਾਬੰਦੀ। ਔਰ ਇਸ 'ਚ ਉਹਨਾਂ ਨੂੰ ਇਹ ਕਿਹਾ ਕਿ ਵੀ ਅਸੀਂ ਬਹੁਤ ਜਿਹੜਾ ਉਹਨਾਂ ਨੇ ਆਪਣੇ ਨੋਟਿਸ ਕਿਹਾ ਕਿ ਲੇਹ ਇਜ਼ ਪਾਰਟ ਆਫ ਜੰਮੂ ਐਂਡ ਕਸ਼ਮੀਰ ਇਜ਼ ਏ ਡੈਲੀਬਰੇਟ ਅਟੈਂਪਟ ਬਾਈ ਮਾਈਕਰੋ ਬਲੌਗਿੰਗ ਪਲੇਟਫਾਰਮ ਕਿ ਵੀ ਜਿਹੜਾ ਟਵਿੱਟਰ ਨੇ ਦੱਸਿਆ ਕਿ ਟਵਿੱਟਰ asserted showing Leh as part of Jammu and Kashmir is a deliberate attempt by the micro blogging platform to undermine the will of sovereign parliament of India which has declared Ladakh as a union territory with its headquarters in Leh। Leh Ladakh ਦੀ ਕੈਪੀਟਲ ਹੈ ਔਰ ਉਹਨਾਂ ਨੇ ਕਿਹਾ ਜੀ ਇਹ ਤਾਂ ਤੁਸੀਂ ਸਾਡੀ ਪਾਰਲੀਮੈਂਟ ਦੀ ਤੋਹੀਨ ਕੀਤੀ ਹੈ ਔਰ ਕਿਉਂਕਿ ਪਾਰਲੀਮੈਂਟ ਨੇ ਉਹਨੂੰ ਜਿਹੜਾ ਉਹ ਤੋੜ ਦਿੱਤਾ ਹੋਇਆ, ਇਸ ਲਈ ਤੁਹਾਡੀ ਇਹ ਮਜਾਲ ਕਿਵੇਂ ਹੋਈ ਕਿ ਵੀ ਤੁਸੀਂ ਇਸ ਸਾਰੇ ਨੂੰ ਜਿਹੜਾ ਉਹ ਜੰਮੂ ਕਸ਼ਮੀਰ ਦੇ ਪੁਰਾਣੇ ਨਕਸ਼ੇ ਦੇ ਵਿੱਚ ਦਿਖਾ ਰਹੇ ਹੋ। ਸੋ ਇਹ ਦਿਲਵਦੀ ਵੀ ਸੀਨਾਜ਼ੋਰੀ ਵੀ ਔਰ ਇਸ ਸਾਰੇ ਦੇ ਬਾਵਜੂਦ ਹਾਲਾਂ ਚਾਹੀਦਾ ਤਾਂ ਇਹ ਸੀ। ਹੁਣ ਵੀ ਜਦੋਂ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਵੀ ਕਿਵੇਂ ਅਜ਼ਰਬਾਈਜਾਨ ਨੇ ਉਹ ਸਿਆਹ ਪਹਾੜਾਂ ਦਾ ਇਲਾਕਾ ਜਿਹੜਾ ਆਲਰੇਡੀ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਉਦੋਂ ਅਰਮੀਨੀਆ ਨੇ ਉਹਦੇ ਤੇ ਜਾ ਕੇ ਕਬਜ਼ਾ ਕਰ ਲਿਆ। ਹਾਲਾਂ UN ਨੇ ਇੰਟਰਨੈਸ਼ਨਲ ਸਾਰੀਆਂ ਹਕੂਮਤਾਂ ਨੇ ਮੰਨਿਆ ਕਿ ਵੀ ਇਹ ਅਜ਼ਰਬਾਈਜਾਨ ਦਾ ਹਿੱਸਾ ਹੈ, ਲੇਕਿਨ ਉਹਨੇ ਅਰਮੀਨੀਆ ਨੇ ਜਿਹੜਾ ਉੱਥੇ ਕਬਜ਼ਾ ਵੀ ਬਰਕਰਾਰ ਰੱਖਿਆ। ਫਿਰ ਉਹਨਾਂ ਨੇ ਕੁਝ ਸਾਲ ਪਹਿਲਾਂ ਰੈਫਰੈਂਡਮ ਦਾ ਇੱਕ ਢੋਂਗ ਰਚਿਆ ਕਿ ਜੀ ਉੱਥੇ ਰੈਫਰੈਂਡਮ ਕਰਾ ਕੇ ਪੁੱਛ ਲਓ ਉਹਨਾਂ ਨੂੰ, ਉਸ ਖਿੱਤੇ ਵਾਲਿਆਂ ਨੂੰ ਕਿ ਭਾਈ ਉਹਨਾਂ ਨੇ ਅਜ਼ਰਬਾਈਜਾਨ 'ਚ ਜਾਣਾ ਹੈ, ਅਰਮੀਨੀਆ 'ਚ ਰਹਿਣਾ ਹੈ ਜਾਂ ਇੰਡੀਪੈਂਡੈਂਟ ਹੋਣਾ ਹੈ। ਤੇ ਉਹਨਾਂ ਨੇ ਇੰਡੀਪੈਂਡੈਂਸ ਦੇ ਹੱਕ 'ਚ ਜਿਹੜਾ ਉਹ ਰੈਫਰੈਂਡਮ ਕੀਤਾ। ਸੋ ਉਹ ਕਿਸੇ ਤਰ੍ਹਾਂ ਵੀ ਅਰਮੀਨੀਆ ਵਾਲੇ ਅਜ਼ਰਬਾਈਜਾਨ ਦੇ ਕਬਜ਼ੇ 'ਚ ਉਹਨੂੰ ਜਾਣ ਤੋਂ ਰੋਕਣਾ ਚਾਹੁੰਦੇ ਸੀ। ਉਹਨਾਂ ਨੂੰ ਲੱਗਾ ਵੀ ਸਾਡਾ ਤਾਂ ਹੈ ਵੀ ਨਹੀਂ ਸੀ, ਇਸ ਤੋਂ ਦੱਬਿਆ ਹੀ ਹੋਇਆ। ਦੁਨੀਆ ਨੇ ਵੀ ਮੰਨਿਆ ਵੀ ਅਜ਼ਰਬਾਈਜਾਨ ਚਲੋ ਜੇ ਇੰਡੀਪੈਂਡੈਂਟ ਹੋ ਜਾਂਦਾ ਘੱਟੋ ਘੱਟ ਉਹਦੇ ਕੋਲ ਨਹੀਂ ਜਾਂਦਾ। ਲੇਕਿਨ ਮੈਂ ਇਹ ਦੇਖਦਾ ਵੀ ਜਿਵੇਂ ਜਿਹਨੂੰ ਕਹਿੰਦੇ ਨੇ ਕਿ ਵੀ ਓਪਰਚੁਨਿਟੀ ਨੂੰ ਕਿਵੇਂ ਈਵਨ ਮੁਸੀਬਤ ਦੇ ਵਿੱਚ ਓਪਰਚੁਨਿਟੀ ਨੂੰ ਅਵੇਲ ਕੀਤਾ ਜਾਂਦਾ ਹੈ। ਹੁਣ ਅਜ਼ਰਬਾਈਜਾਨ ਨੂੰ ਇਹ ਲੱਗਦਾ ਸੀ ਕਿ ਵੀ ਇਹ ਸਾਡੇ ਨਾਲ ਧੱਕਾ ਵੀ ਕਰ ਰਹੇ ਨੇ, ਨੈਗੋਸ਼ੀਏਟ ਵੀ ਨਹੀਂ ਕਰ ਰਹੇ ਪ੍ਰੋਪਰਲੀ ਔਰ ਹੈਂਡਓਵਰ ਨਹੀਂ ਕਰ ਰਹੇ। ਔਰ ਰਾਦਰ ਇਨ ਬਿਟਵੀਨ ਅਰਮੀਨੀਆ ਨੇ ਉੱਥੇ ਵੀ ਐਥਨਿਕ ਕਲੀਨਜ਼ਿੰਗ ਸ਼ੁਰੂ ਕੀਤੀ। ਹਾਲਾਂ ਆਰਮੀਨੀਅਨਸ ਖੁਦ ਕਲੇਮ ਕਰਦੇ ਨੇ ਵੀ ਸਾਡਾ ਜੈਨੋਸਾਈਡ ਕੀਤਾ ਹੈ ਤੁਰਕਾਂ ਨੇ ਡਿਊਰਿੰਗ ਦਾ ਫਸਟ ਵਰਲਡ ਵਾਰ ਕਿ ਇੰਨੇ ਲੱਖ ਸਾਡੇ ਮਾਰੇ ਨੇ। ਲੇਕਿਨ ਅਨਫੋਰਚੂਨੇਟਲੀ ਇਹ ਹੁੰਦਾ ਹੈ ਵੀ ਜਿਹੜਾ ਖੁਦ ਵੀ ਜਿੱਥੋਂ ਭਾਵੇਂ ਸਫ਼ਰ ਵੀ ਕੀਤਾ ਹੁੰਦਾ ਹੈ ਉਹ ਜਿਹੀ ਗੱਲ ਹੀ ਫਿਰ ਦੁਹਰਾਉਂਦੇ ਨੇ। ਹੁਣ ਯਹੂਦੀਆਂ ਦੀ ਪਰਸੀਕਿਊਸ਼ਨ ਜਾਂ ਜੋ ਹਿਟਲਰ ਨੇ ਕੀਤਾ ਹੋਲੋਕਾਸਟ ਜਾਂ ਦੂਜਾ, ਉਸ ਨਾਲ ਦੁਨੀਆ ਨੂੰ ਹਮਦਰਦੀ ਹੈ। ਕਿਸੇ ਦਾ ਵੀ ਇਸ ਕਿਸਮ ਦਾ
ਲੇਕਿਨ ਹੁਣ ਤੁਸੀਂ ਦੇਖੋ ਵੀ ਜਿਹੜੇ ਖੁਦ ਉਸ ਚੋਂ ਨਿਕਲੇ ਹੋਏ ਨੇ ਉਹਨਾਂ ਨੇ ਫਲਸਤੀਨੀਆਂ ਦਾ ਕੀ ਹਾਲ ਕਰ ਦਿੱਤਾ ਹੈ। ਬਿਲਕੁਲ। ਔਰ ਇਹ ਸਾਰੇ ਪੀਰੀਅਡ 'ਚ ਕਿਵੇਂ ਉਹਨਾਂ ਨੂੰ ਜ਼ਮੀਨਾਂ ਤੋਂ ਮਹਿਰੂਮ ਕਰ ਰਹੇ ਨੇ, ਉਹਨਾਂ ਦੇ ਇਲਾਕਿਆਂ ਤੇ ਕਬਜ਼ਾ, ਜਾ ਕੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਜੈਰੂਸ਼ਲਮ 'ਚ ਅਮਰੀਕਾ ਦੀ ਕੈਪੀਟਲ ਕਰ ਦਿੱਤੀ ਜਾਂ ਦੂਜਾ ਕਰ ਲਿਆ। ਹੁਣ ਅਰਮੀਨੀਆ ਨੇ ਵੀ ਇਹੋ ਜਿਹਾ ਹੀ ਉਸ ਖਿੱਤੇ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਔਰ ਹੁਣ ਜਦੋਂ ਕਿ ਅਮਰੀਕਾ ਆਪਣੀਆਂ ਇਲੈਕਸ਼ਨਾਂ 'ਚ ਫਸਿਆ ਹੋਇਆ ਹੈ, ਬਿਲਕੁਲ, ਉਸ ਸਾਰੇ ਪਾਰਟ 'ਚ ਦੁਨੀਆ ਕੋਵਿਡ-19 ਦਾ ਸ਼ਿਕਾਰ ਹੈ। ਕਿਸੇ ਪਾਸੇ ਵੀ ਕੋਈ ਕਿਸੇ ਦੀ ਮਦਦ ਤੇ ਕੌਣ ਆ ਸਕਦਾ ਹੈ। ਅਜ਼ਰਬਾਈਜਾਨ ਨੇ ਤੁਰਕੀ ਦੀ ਬਲੇਸਿੰਗ ਦੇ ਨਾਲ ਜਿਹੜਾ ਆਪਣਾ ਕੰਮ ਕਰ ਦਿੱਤਾ ਸ਼ੁਰੂ। ਕਾਫੀ ਫੀਅਰਸ ਬੈਟਲ ਹੋਈ, ਉੱਥੇ ਚੱਲਦੀ ਰਹੀ, ਦੋਨੋਂ ਪਾਸੇ ਨੁਕਸਾਨ ਹੋਇਆ। ਔਰ ਦੋਨੋਂ ਪਾਸੇ ਮਰਸਨਰੀ ਵੀ ਆ ਕੇ ਲੜਦੇ ਨੇ ਉੱਥੋਂ ਦੀਆਂ ਵੀ। ਜੇ ਤੁਸੀਂ ਬਹੁਤ ਕਲੋਜ਼ ਦੇਖੋ, ਹਾਲਾਂ ਮੈਨੂੰ ਸੀ ਕਿ ਮੈਂ ਇਹਦੇ ਤੇ ਇੱਕ ਸੈਗਮੈਂਟ ਕਰਾਂ, ਪਰ ਉਹ ਇਸ ਕਿਸਮ ਦਾ ਬਣ ਜਾਂਦਾ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਸਿਰਾ ਕਿੱਥੇ ਹੈ ਤੇ ਜਾ ਕੇ ਐਂਡ ਕਿੱਥੇ ਹੁੰਦਾ। ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਅਲਟੀਮੇਟਲੀ ਉਹਨਾਂ ਨੇ ਇੱਕ ਕੀ ਸ਼ਹਿਰ ਦੇ ਉੱਤੇ ਕਬਜ਼ਾ ਕਰ ਲਿਆ ਅਜ਼ਰਬਾਈਜਾਨ ਨੇ। ਔਰ ਉਹਦੇ ਤੋਂ ਬਾਅਦ ਅਰਮੀਨੀਆ ਨੂੰ ਵੀ ਲੱਗਾ ਕਿ ਬਈ ਹੁਣ ਇਹ ਉਹਨੂੰ ਤੁਸੀਂ ਜੰਗ ਨੂੰ ਅੱਗੇ ਤੋਰੋਗੇ, ਨੁਕਸਾਨ ਵੀ ਹੋ ਰਿਹਾ ਸੀ ਦੋਵੇਂ ਪਾਸੇ। ਔਰ ਫਿਰ ਰਸ਼ੀਆ ਜੰਪ ਕਰ ਗਿਆ, ਤੁਰਕੀ ਵੀ ਵਿੱਚ ਆ ਗਿਆ, ਸੀਜ਼ ਫਾਇਰ ਹੋ ਗਿਆ। 2000 ਦੇ ਕਰੀਬ ਰਸ਼ੀਅਨ ਫੌਜੀ ਉੱਥੇ ਜਿਹੜੇ ਨੇ ਉਹ ਉਹਦੀ ਪੈਟਰੋਲਿੰਗ ਕਰ ਰਹੇ ਨੇ ਜਾਂ ਕਰਨਗੇ। ਪਰ ਇੱਕ ਗੱਲ ਸ਼ੋਰ ਹੋ ਗਈ ਕਿ ਬਈ ਹੁਣ ਨਵੰਬਰ ਐਂਡ ਤੱਕ ਪਹੁੰਚਦੇ ਆ। ਇੱਕ ਤਾਂ ਉਹਨਾਂ ਨੇ ਕੀ ਸਿਟੀ ਕਾਬੂ ਕਰ ਲਿਆ, ਉਹਨੂੰ ਹੁਣ ਰਿਟੇਨ ਨਹੀਂ ਕਰ ਸਕਦੇ ਉਹਨਾਂ ਸਿਆਹ ਪਹਾੜਾਂ ਵਾਲੇ ਉਸ ਇਲਾਕੇ ਨੂੰ। ਹਾਲਾਂ ਉੱਥੇ ਕੋਈ ਇਹ ਨਹੀਂ ਹੈ ਕੋਈ ਤੇਲ ਦੇ ਜ਼ਖੀਰੇ ਨੇ ਜਾਂ ਕੋਈ ਸੋਨੇ ਦੀਆਂ ਮਿੰਟਸ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜ਼ਰਬਾਈਜਾਨ ਨੇ ਇਸ ਮੁਸੀਬਤ ਦੇ ਪੀਰੀਅਡ ਨੂੰ ਜਿਹੜਾ ਉਹਨਾਂ ਦੀ ਅਨਫਿਨਿਸ਼ਡ ਸੀ ਟਾਸਕ, ਉਹਨੂੰ ਉਹਨਾਂ ਨੇ ਪੂਰਾ ਕੀਤਾ। ਸੋ ਇਸ ਹਵਾਲੇ ਨਾਲ ਹੀ ਅੱਜ ਜਿਵੇਂ ਸਾਡੇ ਮਿੱਤਰ ਐਸ ਸੁਰਿੰਦਰ ਸਿੰਘ ਇੰਗਲੈਂਡ ਤੋਂ ਬੜੇ ਸਿਆਣੇ ਨੇ, ਉਹ ਅਕਸਰ ਕਿਉਂਕਿ ਉਹਨਾਂ ਦਾ ਸ਼ੌਕ ਵੀ ਹੈ ਉਰਦੂ 'ਚ ਨੂੰ ਲਿਖਣ ਪੜ੍ਹਨ ਦਾ ਵੀ, ਔਰ ਪਾਕਿਸਤਾਨ ਔਰ ਇਸਲਾਮਿਕ ਸਿਵਲਾਈਜੇਸ਼ਨ ਤੋਂ ਵੀ ਚੰਗੀ ਤਰ੍ਹਾਂ ਵਾਕਿਫ ਨੇ। ਉਹ ਮੈਨੂੰ ਇਸ ਦਾ ਹੀ ਜ਼ਿਕਰ ਕਰਦੇ ਆ, ਕਹਿਣ ਲੱਗੇ, ਕਹਿੰਦੇ ਵੀ ਕੀ ਚੰਗਾ ਹੁੰਦਾ ਵੀ ਇਸ ਵੇਲੇ ਪਾਕਿਸਤਾਨ ਇਸ ਹਾਲਤ 'ਚ ਹੁੰਦਾ ਕਿ ਉਹ ਕਸ਼ਮੀਰ 'ਚ ਫੌਜ ਉਤਾਰ ਸਕਦਾ। ਵੀ ਇਨ ਦਾ ਐਂਡ ਬਾਕੀ ਤਾਂ ਕਰਾਰਦਾਤਾਂ ਦੂਸਰੀਆਂ ਤੀਸਰੀਆਂ ਚੀਜ਼ਾਂ ਰਹਿ ਜਾਂਦੀਆਂ ਨੇ। UN ਨੇ ਕੀ ਕਿਹਾ, ਇਹਨੇ ਕੀ ਕਿਹਾ ਕਿ ਵੀ ਇਹੀ ਕੁਝ ਮੌਕੇ ਹੁੰਦੇ ਨੇ। ਔਰ ਅਸੀਂ ਵੀ ਜਦੋਂ ਚਾਈਨਾ ਫੈਕਟਰ ਦੀ ਗੱਲ ਕਰਦੇ ਹਾਂ ਜਾਂ ਆਪਣੀ ਡਿਸਕਸ਼ਨ 'ਚ ਅਸੀਂ ਪ੍ਰੋਮਿਨੈਂਸ ਦਿੰਦੇ ਹਾਂ ਤਾਂ ਸਾਡੇ ਸਾਹਮਣੇ ਹੁੰਦਾ ਹੈ ਕਿ ਵੀ ਇਹ ਜਿਹੜਾ ਜਦੋਂ ਚਾਈਨਾ ਨੇ ਇਹਨਾਂ ਨੂੰ ਕੁੱਟਿਆ 15 ਤੇ 16 ਜੂਨ ਦੀ ਰਾਤ ਨੂੰ, ਔਰ ਹੁਣ ਵੀ ਉਹ ਜਿਵੇਂ ਉਹਨਾਂ ਨੇ ਪੈਂਗੋਂਗ ਸੋ ਲੇਕ ਦੇ ਵਿੱਚ ਸਾਰੀਆਂ 8-9 ਫਿੰਗਰਸ ਤੇ ਕਬਜ਼ਾ ਕੀਤਾ ਹੋਇਆ ਹੈ, 7-8 ਦੌਰ ਚੱਲੇ ਨੇ, ਟੋਟਲ ਫੇਲਿਓਰ ਹੈ, ਕੋਈ ਹੱਥ ਪੱਲਾ ਨਹੀਂ ਫੜਾ ਰਹੇ। ਇਹ ਜਿਹੜੀ ਜਿਵੇਂ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਵੀ ਇਹਨਾਂ ਨੇ ਕਿਹਾ ਕਿ ਜੀ ਇੰਡੀਆ ਦੀ ਪ੍ਰਪੋਜ਼ਲ 3 ਸਟੈਪ ਪ੍ਰਪੋਜ਼ਲ ਇਸ ਦੇ ਉੱਤੇ ਹੋ ਜਾਏਗਾ, ਕਿਸੇ ਵੇਲੇ ਵੀ ਐਗਰੀਮੈਂਟ ਸਾਈਨ ਹੋ ਜਾਏਗਾ। ਪਰ ਅੱਜ ਗਲੋਬਲ ਟਾਈਮਸ ਜਿਹੜੀ ਚਾਈਨਾ ਦਾ ਆਲਮੋਸਟ ਅਫੀਸ਼ੀਅਲ ਆਵਾਜ਼ ਹੀ ਹੈ, ਉਹਨਾਂ ਨੇ ਕਿਹਾ ਵੀ ਬਿਲਕੁਲ ਕੋਈ ਇਸ ਕਿਸਮ ਦੀ ਲਾਈਨ ਨਹੀਂ ਹੈ। ਚਾਈਨਾ ਦੀ ਉਹੀ ਪੋਜੀਸ਼ਨ ਹੈ, ਉਹਨਾਂ ਦੀਆਂ ਪ੍ਰਪੋਜ਼ਲਸ ਨੇ, ਬਟ ਇਟਸ ਨਾਟ ਐਨ ਐਗਰੀਮੈਂਟ। ਸੋ ਇਸ ਸਾਰੇ ਚੋਂ ਅਸੀਂ ਦੇਖਦੇ ਹਾਂ ਕਿ ਵੀ ਕਾਸ਼ ਕਿ ਪਾਕਿਸਤਾਨ ਜਿੱਥੇ ਇਸ ਵੇਲੇ ਆਪਸ 'ਚ ਗੁੱਥਮ ਗੁੱਥਾ ਹੋਣ ਦੀ ਲਾਈਨ ਜ਼ਿਆਦਾ ਚੱਲ ਰਹੀ ਹੈ, ਕਿਨੇ ਕਿਹਨੂੰ ਕੱਢਣਾ ਹੈ, -1 ਕੀ ਹੋਣਾ ਹੈ, ਦੂਸਰਾ ਕੀ ਹੋਣਾ ਹੈ। ਅੱਜ ਹੀ ਸਾਡੇ ਕਾਜ਼ੀ ਮੁਸ਼ਤਾਕ ਸਾਹਿਬ ਸਾਡੇ ਦਫ਼ਤਰ ਆਏ ਤੇ ਉਹ ਵੀ ਫਿਕਰਮੰਦ ਸੀ। ਮੈਂ ਕਿਹਾ ਜੀ ਹੁਣ ਅਸੀਂ ਤਾਂ ਮੱਥੇ ਤੇ ਹੀ ਹੱਥ ਮਾਰ ਸਕਦੇ ਕਿ ਵੀ ਜਦੋਂ ਕੌਮਾਂ ਦੀ ਡੈਸਟਨੀ ਮੇਕ ਔਰ ਮਾਰ ਹੋਣੀ ਹੁੰਦੀ ਹੈ, ਉਦੋਂ ਤੁਸੀਂ ਹੁਣ ਜੇ ਇਹਨਾਂ ਡਿਬੇਟ 'ਚ ਹੀ ਫਸਣਾ ਹੈ। ਜਿਹੜੇ ਖੁਦ ਇਹਨਾਂ ਦੇ ਸਕਾਲਰ ਬਗਦਾਦ ਦੀ ਇਸਲਾਮਿਕ ਸਿਵਲਾਈਜੇਸ਼ਨ ਦੀ ਤਬਾਹੀ ਦੀ ਗੱਲ ਕਰਦੇ ਆ, ਕਹਿੰਦੇ ਨੇ ਕਿ ਚੰਗੇਜ਼ ਖਾਨ ਐਡਵਾਂਸ ਕਰ ਰਿਹਾ ਸੀ, ਉਧਰ ਨੂੰ ਜਾ ਰਿਹਾ ਸੀ, ਤੇ ਉੱਥੇ ਡਿਬੇਟ ਇਹ ਚੱਲ ਰਹੀ ਸੀ ਕਿ ਵੀ ਕੌਆ ਜਿਹੜਾ ਕਾਂ ਇਹ ਹਲਾਲ ਹੈ ਕਿ ਹਰਾਮ ਹੈ। ਸੋ ਮੈਂ ਬਹੁਤ ਵਾਰ ਦੇਖਦਾ ਵੀ ਅਸੀਂ ਉਹਨਾਂ ਨੂੰ ਤਾਂ ਰਿਡੀਕਿਊਲ ਕਰਦੇ ਆਂ ਬੀਤੇ ਵਾਲਿਆਂ ਨੂੰ, ਜੇ ਅੱਜ ਅਸੀਂ ਖੁਦ ਵੀ ਦੇਖੀਏ ਕਿ ਵੀ ਔਰ ਇਹੀ ਹਾਲ ਸਾਡੀ ਆਪਣੀ ਕੌਮ ਦਾ ਵੀ ਹੈ ਪੰਜਾਬ 'ਚ ਕਿ ਵੀ ਇਸ ਵੇਲੇ ਜਦੋਂ ਉਹਨਾਂ ਨੇ ਜੋ ਹਾਲ ਕਿਸਾਨਾਂ ਦਾ ਕੀਤਾ ਹੈ ਖੇਤੀ ਐਕਟਸ ਦੇ ਨਾਂ ਥੱਲੇ, ਜਿਵੇਂ ਹਿੰਦੂ ਤੋਂ ਵੀ ਭੂਤਰੇ ਹੋਏ ਨੇ ਸਿਰੇ ਦੇ ਉੱਤੇ, ਅਸੀਂ ਕਿਹਨਾਂ ਇਸ਼ੂਜ਼ ਦੇ ਉੱਤੇ ਬਹੁਤਿਆਂ ਨੂੰ ਤਾਂ ਲੱਗਦਾ ਹੈ SGPC ਚੋਣਾਂ ਹੀ ਜਿਹੜੀਆਂ ਨੇ ਉਹੀ ਉਹਨਾਂ ਦੀ ਮੁਕਤੀ ਹੈ, ਸਾਲਵੇਸ਼ਨ ਹੈ। ਕਿਵੇਂ ਕੋ ਕਿਤੇੋਂ ਆ ਰਿਹਾ, ਕੋ ਕਿਤੇੋਂ ਆ ਰਿਹਾ। ਜਿੰਨੇ ਚਿਹਰੇ ਮੈਂ ਦੇਖਦਾ ਇਹ ਉਹ ਸਾਰੇ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਪੰਥ ਦੇ ਨਾਲ ਧਰੋਹ ਕੀਤਾ ਹੋਇਆ, ਔਰ ਉਹ ਸਾਰੇ ਹੁਣ ਇਹ ਦੱਸ ਰਹੇ ਨੇ ਜੀ ਅਸੀਂ ਬਦਲ ਹੈ ਬਾਦਲਾਂ ਦਾ, ਬਸ ਤੁਸੀਂ ਸਾਡੇ ਹਵਾਲੇ ਕਰੋ ਵੀ ਗੋਲਕਾਂ ਤੁਸੀਂ ਉੱਥੋਂ ਖੋਣੀਆਂ ਨੇ ਇੱਧਰ ਰੱਖਣੀਆਂ ਨੇ।
ਉਹ ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਣਾ ਚਾਹੁੰਦੇ ਨੇ। ਤੁਹਾਨੂੰ ਜਿਹੜਾ ਉਹ ਦੇਖਣਾ ਹੀ ਨਹੀਂ ਚਾਹੁੰਦੇ। ਤੁਹਾਡੀ ਆਈਡੀਓਲੋਜੀ ਦਾ ਜਿਹੜਾ ਉਹ ਬੇੜਾ ਗਰਕ ਕਰਨ ਦੇ ਉੱਤੇ ਲੱਗੇ ਹੋਏ ਨੇ, ਔਰ ਤੁਸੀਂ ਜਿਹੜਾ ਉਹ ਗੋਲਕ ਦੇ ਨੋਟ ਗਿਣ ਰਹੇ ਹੋ ਕਿ ਭਾਈ ਉਹਨਾਂ ਦੀ ਜੇਬ 'ਚ ਨਾ ਜਾਣ, ਸਾਡੀ ਜੇਬ 'ਚ ਜਾਣ। ਔਰ ਇਹੀ ਹਾਲ ਪਾਕਿਸਤਾਨ ਦਾ ਮੈਨੂੰ ਅਫਸੋਸ ਹੈ। ਮੈਂ ਜਦੋਂ ਇਹ ਗੱਲ ਕਹਿੰਦਾ ਇੱਕ ਪੀੜ ਦੇ ਨਾਲ ਕਹਿੰਦਾ, ਕਿਉਂਕਿ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੀ ਕੱਲੀ ਸਟੇਬਿਲਿਟੀ ਜਾਂ ਖੁਸ਼ਹਾਲੀ ਨਹੀਂ, ਕਸ਼ਮੀਰ ਦਾ ਦਰਦ ਵੀ। ਔਰ ਕਸ਼ਮੀਰ ਦਾ ਇਹ ਸਾਰਾ ਜਿਹੜਾ ਪੀਰੀਅਡ ਚੱਲ ਰਿਹਾ ਹੈ, ਇੱਕ ਇਹਨੂੰ ਐਜ਼ ਏ ਓਪਰਚੁਨਿਟੀ ਉਹਨਾਂ ਨੇ ਤਾਂ ਉਸ ਸਾਰੇ ਨੂੰ ਜੋ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕੀਤੀ, ਉਹਨਾਂ ਨੇ ਦੇਖਿਆ ਵੀ ਪਾਕਿਸਤਾਨ ਦੇ ਵਿੱਚ ਇਕਨੋਮਿਕਲ ਡਿਜ਼ਾਸਟਰ ਚੱਲ ਰਿਹਾ ਸੀ, ਹੋਰ ਸਾਰੀਆਂ ਪ੍ਰੋਬਲਮਸ। ਇਧਰ ਟਰੰਪ ਜਿਹੜਾ ਹੈ ਉਸ ਦੀ ਬੱਲੇ ਬੱਲੇ ਸ਼ਾਬਾ ਸੀ, ਉਹ ਸਾਰੇ ਮਾਹੌਲ 'ਚ ਉਹਨਾਂ ਨੇ ਜਿਹੜਾ ਹੈ, ਔਰ ਅਮਰੀਕਾ ਨੂੰ ਲੱਗਦਾ ਸੀ ਕਿ ਵੀ ਇਹਦੇ ਨਾਲ ਤੁਸੀਂ ਜਿਹੜਾ ਚਾਈਨਾ ਦਾ ਇਕਨੋਮਿਕਲ ਕੋਰੀਡੋਰ ਦੀ ਲਾਈਨ ਹੈ ਉਹਨੂੰ ਬਲੌਕ ਕਰਦੇ ਹੋ। ਸੋ ਦੇ ਐਕਟਿਡ ਔਰ ਅਸੀਂ ਰਿਐਕਟ ਕੀਤਾ। ਤੇ ਹੁਣ ਰਿਐਕਸ਼ਨ ਵੀ ਸਾਡਾ ਜਿਹੜਾ ਉਹ ਸੁਣ ਨਹੀਂ ਰਿਹਾ। ਹੁਣ ਇਹ ਟਾਈਮ ਹੈ ਜਾਂ ਪੀਰੀਅਡ ਹੈ, ਔਰ ਮੈਂ ਸਮਝਦਾ ਵੀ ਅਜ਼ਰਬਾਈਜਾਨ ਤੋਂ ਵਧੀਆ ਕਿਹੜੀ ਉਦਾਹਰਣ ਹੈ। ਹੁਣ ਉਹੀ ਅਰਮੀਨੀਆ ਜਿਹੜਾ ਜਿੱਥੇ ਕ੍ਰਿਸਚੀਅਨਿਟੀ 3ਰੀ ਸੈਂਚਰੀ 'ਚ ਗਈ, ਸ਼ਾਇਦ ਦੁਨੀਆ ਦੀ ਪਹਿਲੀ ਸਟੇਟ ਹੈ ਰੋਮਨ ਐਮਪਾਇਰ ਦੇ ਉਸ ਕਲੈਪਸ ਹੋਣ ਤੋਂ ਵੀ ਪਹਿਲੇ ਜਿਹਨੇ ਕਿ ਕ੍ਰਿਸਚੀਅਨਿਟੀ ਨੂੰ ਐਜ਼ ਏ ਸਟੇਟ ਰਿਲੀਜਨ ਅਪਣਾਇਆ ਸੀ। ਵੱਡੀ ਗਿਣਤੀ 'ਚ ਅਰਮੀਨੀਅਨ ਅਮਰੀਕਾ 'ਚ ਰਹਿੰਦੇ ਨੇ, ਔਰ ਬੜੀ ਜ਼ੋਰਦਾਰ ਲੌਬੀ ਹੈ ਇਹਨਾਂ ਦੀ। ਅਸੀਂ ਵੀ ਸਿੰਪੈਥਾਈਜ਼ ਕਰਦੇ ਹਾਂ ਜੋ ਇਹਨਾਂ ਦੇ ਨਾਲ ਹੋਇਆ। ਲੇਕਿਨ ਇਹਦੇ ਬਾਵਜੂਦ ਅੱਜ ਜਦੋਂ ਅਰਮੀਨੀਆ ਜਿਹਨੇ ਉਹ ਹੋਲਡ ਕੀਤਾ ਹੋਇਆ ਸੀ ਇਲਾਕਾ 91-92 ਤੋਂ ਲੈ ਕੇ, ਔਰ 30 ਸਾਲ ਬਾਅਦ ਜੇ ਆਇਆ ਤੇ ਨਾ ਅਮਰੀਕਾ ਮਦਦ ਤੇ ਆਇਆ, ਨਾ ਕੋਈ ਇਜ਼ਰਾਈਲ ਮਦਦ ਤੇ ਆਇਆ, ਨਾ ਕੋਈ ਹੋਰ ਮਦਦ ਤੇ ਆਇਆ। ਔਰ ਇਹ ਹੁੰਦਾ। ਔਰ ਜੇ ਅਸੀਂ ਇਸ ਕਿਸਮ ਦੇ ਅਸੀਂ ਸਮਝੀਏ ਕਿ ਜੀ ਮਤੇ ਕਰ ਲਏ, ਉੱਥੇ ਵਿਚਾਰੇ ਕਸ਼ਮੀਰੀ ਆਪਣਾ ਉਸ ਲੈਵਲ ਤੇ ਲੱਗੇ ਹੋਏ ਨੇ, ਇਹਦੇ ਨਾਲ ਇਹਨਾਂ ਹਿੰਦੂ ਤਵੀਆਂ ਨੇ ਨਹੀਂ ਛੱਡਣਾ। ਇਹਨੂੰ ਜਿਹੜਾ ਸਖਤੀ ਦੇ ਨਾਲ ਇਹ ਲਾਈਨ ਲੈਣ ਦੇਗਾ। ਉਹ ਤਾਂ ਇੱਕ ਟਵਿੱਟਰ ਦਾ ਜਿਹੜਾ ਨਕਸ਼ਾ ਨਹੀਂ ਟੋਲਰੇਟ ਕਰਨ ਨੂੰ ਤਿਆਰ, ਪਰ ਇਹ ਉਹਨਾਂ ਦੀ ਕਮਜ਼ੋਰ ਹੱਡੀ ਵੀ ਹੈ। ਜੇ ਅਸੀਂ ਇਹ ਦੇਖੀਏ ਕਿ ਵੀ ਜੇ ਇਹ ਉਹਨਾਂ ਦੀ ਸਟਰੈਂਥ ਨਹੀਂ ਹੈ, ਕਿਸੇ ਸਟਰੈਂਥ ਵਾਲੇ ਨੂੰ ਉਹ ਇਵੇਂ ਰਿਐਕਟ ਨਹੀਂ ਕਰਦੇ ਜਿਵੇਂ ਇਹ ਕਰ ਰਹੇ ਨੇ। ਇਹ ਉਹਨਾਂ ਦੀ ਕਮਜ਼ੋਰ ਜਿਹੜੀ ਹੈ ਰਗ ਹੈ, ਔਰ ਜੇ ਕਮਜ਼ੋਰ ਰਗ ਹੈ ਤੇ ਉਹਨੂੰ ਜਿਹੜਾ ਵੱਡੋ ਪਾਸੇ ਕਰੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਅਪਡੇਟ ਤੇ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਪਿਛਲੇ 8 ਸਾਲਾਂ ਤੋਂ ਤੁਹਾਡੇ ਵਿਸ਼ਵਾਸ, ਤੁਹਾਡੇ ਪਿਆਰ, ਤੁਹਾਡੇ ਡੋਨੇਸ਼ਨ ਸਦਕਾ ਦੁਨੀਆ ਭਰ ਵਿੱਚ ਦੇਖਿਆ ਜਾ ਰਿਹਾ ਹੈ। ਔਰ ਟੀਵੀ 84 ਗੁਰੂ ਨਾਨਕ ਸਾਹਿਬ ਜੀ ਦੀ ਸਾਂਝੀ ਮਾਲਤਾ ਦੇ ਫਲਸਫੇ ਨੂੰ ਜਿਹੜੀ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਰਿਹਾ। ਸੋ ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ, ਔਰ ਟੀਵੀ 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਇਸ ਨੂੰ ਦਿੱਤੀ ਗਈ ਤੁਹਾਡੀ ਇੱਕ ਪੈਨੀ ਟੈਕਸ ਡਿਟੈਕਟੇਬਲ ਹੈ। ਡੋਨੇਸ਼ਨ ਕਰਨ ਲਈ ਤੁਸੀਂ ਟੀਵੀ 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਇੱਕ ਵਨ ਸ਼ਾਟ ਰਾਹੀਂ ਵੀ ਤੁਸੀਂ ਪੇ ਕਰ ਸਕਦੇ ਹੋ। ਸੋ ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜਾਲੀ ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਟੀਵੀ 84 ਦੇ ਨਾਮ ਤੇ ਤੁਸੀਂ ਚੈੱਕ ਵੀ ਬਣਾ ਸਕਦੇ ਹੋ। ਸਾਡੇ ਇਸ ਪਤੇ ਤੇ ਭੇਜ ਵੀ ਸਕਦੇ ਹੋ। 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ WhatsApp ਤੇ, ਔਰ ਫੋਨ ਨੰਬਰ ਤੇ ਵੀ 5166191984, ਜਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ spot@tv84.tv। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।